ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰਿ ਦੀਜੈ ਨਾਮ ਪਿਆਰੀ ਜੀਓ। ਹਮ ਚਾਕਰ ਗੋਬਿੰਦ ਕੇ, ਠਾਕੁਰ ਮੇਰਾ ਭਾਰਾ। ਕਰਨ ਕਰਾਵਨ ਸਗਲ ਬਿਦ, ਸੋ ਸਤਿਗੁਰੂ ਹਮਾਰਾ। ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਸਭਨਾ ਮਰਨਾ ਆਇਆ, ਵਿਛੋੜਾ ਸਭਨਾਹ। ਪੁੱਛੋ ਜਾਏ ਸਿਆਣਿਆ, ਆਗੈ ਮਿਲਣ ਕਿਨਾਹ। ਜਿਨ ਮੇਰਾ ਸਾਹਿਬ ਵਿਸਰੈ, ਵੱਡੜੀ ਵੇਦਨ ਤਨਾਹ। ਸਭਨਾ ਮਰਨਾ ਆਇਆ, ਵਿਛੋੜਾ ਸਭਨਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਤ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬਨਵਾਦ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਦੀ ਪ੍ਰਾਰੰਭਤਾ ਕਰ ਰਹੇ ਹੈ। ਵਡਹੰਸ ਰਾਗ ਦੀ ਕੱਲ ਦੀ ਵਾਰ ਦੇ ਸਮਾਪਤੀ ਹੋਈ ਸੀ। ਇਸ ਤੋਂ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਰਠ ਰਾਗ ਜੋ ਪਹਿਲੇ ਪਾਤਸ਼ਾਹੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਗਰੀਬਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। 31 ਰਾਗਾਂ ਦੇ ਵਿੱਚੋਂ ਇਹ ਸਾਧ ਸੰਗਤ ਜੀ ਜੋ ਪ੍ਰਮੁੱਖ ਰਾਗ ਮੰਨਿਆ ਜਾਂਦਾ ਹੈ, ਪਰ ਜਿਵੇਂ ਸਾਧ ਸੰਗਤ ਜੀ ਰਾਗਮਾਲਾ ਪਵਿੱਤਰ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਰਾਗਮਾਲਾ ਪਾਵਨ ਬਾਣੀ ਦੇ ਬਚਨਾਂ ਅਨੁਸਾਰ ਇਹ ਰਾਗਣੀ ਮੰਨੀ ਜਾਂਦੀ ਹੈ, ਸੋਰਠ ਰਾਗਣੀ। ਉਵੇਂ 31 ਰਾਗਾਂ ਦੇ ਵਿੱਚੋਂ ਵਿਸ਼ੇਸ਼ ਕਰਕੇ ਸੋਰਠ ਰਾਗ ਹੀ ਕਿਹਾ ਜਾਂਦਾ ਹੈ। ਤੋ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦਾ ਮੰਗਲ ਕਰਦੇ ਹੋਏ ਮਹਾਮੰਤਰ ਉਚਾਰਨ ਕਰਦੇ ਹੈ। ਜਿਵੇਂ 5 ਮੰਤਰ ਹਨ, ਬੀਜ ਮੰਤਰ, ਗੁਰ ਮੰਤਰ, ਮਹਾਮੰਤਰ, ਮੂਲ ਮੰਤਰ ਅਤੇ ਮਾਲਾ ਮੰਤਰ। ਬੀਜ ਮੰਤਰ ਹੈ ਇੱਕ ਓੰਕਾਰ। ਫਿਰ ਸਾਧ ਸੰਗਤ ਜੀ ਗੁਰੂ ਮੰਤਰ ਹੈ ਵਾਹਿਗੁਰੂ। ਤੀਸਰਾ ਹੈ ਮਹਾਮੰਤਰ, ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ। ਔਰ ਚੌਥਾ ਹੈ ਮੂਲ ਮੰਤਰ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਪੰਜਵਾਂ ਮਾਲਾ ਮੰਤਰ ਹੈ ਜਪਜੀ ਸਾਹਿਬ ਸੰਪੂਰਨ। ਇਹ ਬਾਬਾ ਲਹਿਣਾ ਜੀ ਦੀ ਬੇਨਤੀ ਕਰਨ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸਾਏ ਸਨ। ਜਦੋਂ ਕੁਝ ਜੋਗੀਆਂ ਦਾ ਟੋਲਾ ਆ ਕਰਕੇ ਮਿਲਿਆ ਸੀ, ਕਹਿੰਦੇ ਸਨ ਮਹਾਰਾਜ ਸਾਡਾ ਮਾਲਾ ਮੰਤਰ ਕਿਹੜਾ ਹੈ? ਹੇ ਗਰੀਬਨਵਾਜ ਆਪ ਕਿਰਪਾ ਕਰਕੇ ਦੱਸੋ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਨਾ ਇਹ ਮਾਲਾ ਮੰਤਰ ਹੈ। ਇਸ ਪ੍ਰਕਾਰ ਇਹ 5 ਮੰਤਰ ਹਨ। ਤਿੰਨਾਂ ਮੰਤਰਾਂ ਦੇ ਵਿੱਚੋਂ ਮਹਾਮੰਤਰ ਮਹਾਰਾਜ ਜੀ ਨੇ ਪਹਿਲਾਂ ਉਚਾਰਨ ਕੀਤਾ ਹੈ। ਰਾਗ ਦੀ ਪ੍ਰਾਰੰਭਤਾ ਕਰਨ ਦੇ ਵਿੱਚੋਂ ਸੱਚੇ ਪਾਤਸ਼ਾਹ ਮਹਾਰਾਜ ਜੋ ਪ੍ਰਾਰੰਭਤਾ ਕਰ ਰਹੇ ਹੈ, ਇਹ ਸ਼ਬਦ ਦੀ ਉਥਾਨਕਾ ਹੈ। ਸਾਧ ਸੰਗਤ ਜੀ ਕੁਝ ਪ੍ਰੇਮੀ ਵਿਦਵਾਨ ਪੰਡਿਤ ਸੰਤ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਕਿ ਸੰਸਾਰ ਦੇ ਅੰਦਰ ਕਿਸੇ ਵੀ ਜੀਵ ਦਾ ਰਹਿਣਾ ਨਹੀਂ ਬਣਦਾ। ਮਹਾਰਾਜ ਸੰਸਾਰ ਦੇ ਅੰਦਰ ਕਿਹੜੇ ਜੀਵ ਹਨ ਜਿਹੜੇ ਸੰਸਾਰ ਦੇ ਵਿੱਚ ਰਹਿੰਦੇ ਹੈ, ਕਿ ਜਾਂ ਸਾਰਿਆਂ ਦਾ ਹੀ ਸੰਸਾਰ ਤੋਂ ਮਹਾਰਾਜ ਚਲਾਈਮਾਨ ਹੋ ਜਾਣਾ। ਸਤਿਗੁਰੂ ਜੀ ਨੇ ਬੇਨਤੀ ਕਰਨ ਤੇ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੋ ਹਜੂਰ ਜਿਵੇਂ ਪ੍ਰਾਰੰਭਤਾ ਕਰ ਰਹੇ ਆ, ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ
ਸਤਨਾਮ ਕਰਤਾ ਪੁਰਖ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਹੈ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਸਰੂਪ ਹੈ ਜੋ ਦੇਸ਼ ਕਾਲ ਵਸਤੂ ਰਹਿਤ ਪ੍ਰਮਾਤਮਾ ਦਾ ਸਰੂਪ ਹੈ। ਫਿਰ ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਪ੍ਰਮਾਤਮਾ ਜੀ ਦਾ ਸਰੂਪ ਹੈ। ਨਾ ਕਿਸੇ ਤਰ੍ਹਾਂ ਦੀ ਜਾਤ ਹੈ, ਨਿਰਗੁਣ ਸਰੂਪ ਦੇ ਵਿੱਚ ਨਾ ਵਿਜਾਤੀ ਹੈ, ਨਾ ਸਾਧ ਸੰਗਤ ਜੀ ਸਵੈਗਤ ਭੇਦਾਂ ਦੇ ਵਿੱਚ ਆਉਣ ਵਾਲਾ ਪ੍ਰਮਾਤਮਾ ਦਾ ਸਰੂਪ ਹੈ। ਫਿਰ ਇੱਕ ਦੇਸੀ ਵੀ ਨਹੀਂ ਹੈ, ਉਹ ਸਰਬਦੇਸ਼ੀ ਹੈ। ਸਮੇਂ ਦੇ ਅਧੀਨ ਰਹਿਣ ਵਾਲਾ ਵੀ ਨਹੀਂ ਪ੍ਰਮਾਤਮਾ। ਫਿਰ ਸਾਧ ਸੰਗਤ ਜੀ ਵਿਅਕਤੀਗਤ ਤੋਂ ਵੀ ਪਰੇ ਪ੍ਰਮਾਤਮਾ ਜੀ ਦਾ ਸਰੂਪ ਹੈ। ਤਮਾਮ ਸੰਸਾਰ ਭਰ ਦੇ ਜੀਵਾਂ ਦਾ ਕਰਤਾ ਭਰਤਾ ਅਤੇ ਹਰਤਾ ਜੋ ਪ੍ਰਮਾਤਮਾ ਆਪ ਹੈ। ਐਸਾ ਅਦੁੱਤੀ ਸਰੂਪ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਣ ਵਾਲਾ ਹੈ। ਸਤ ਤ੍ਰੈ ਕਾਲ ਬਾਅਦ ਸੱਚਾ ਹੈ, ਨਾਮ ਪ੍ਰਮਾਤਮਾ ਦਾ ਪ੍ਰਸਿੱਧ ਹੈ। ਪਰਮੇਸ਼ਰ ਦਾ ਨਾਮ ਸੱਚਾ ਹੈ ਔਰ ਹਜੂਰ ਨੇ ਉਚਾਰਨ ਕੀਤਾ ਹੈ ਸਤਿਨਾਮ। ਜਿਵੇਂ ਤਮਾਮ ਪਰਮੇਸ਼ਰ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਹਨ, ਕੀਰਤਨ ਨਾਮ ਕਥੇ ਤੇਰੇ ਜੇਬਾ, ਸਤਿਨਾਮ ਤੇਰਾ ਪਰਾ ਪੂਰਬਲਾ। ਪਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜੋ ਸਤਿਨਾਮ ਦਾ ਜਾਪ ਹੈ ਨਾ, ਇਹ ਸਾਧ ਸੰਗਤ ਜੀ ਜੋ ਯੁੱਗਾਂ ਯੁੱਗਾਂ ਦੇ ਵਿੱਚ ਸੱਚਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ, ਪੰਜਵੇਂ ਪਾਤਸ਼ਾਹ ਜੀ ਸਮੇਂ ਤੱਕ ਸਤਿਨਾਮ ਦਾ ਹੀ ਜਾਪ ਕਰਵਾਇਆ ਜਾਂਦਾ ਸੀ। ਇਹ ਜਦੋਂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਗਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਵਾਇਆ। ਉਸ ਸਮੇਂ ਜਦੋਂ ਭੱਟ ਰਸਨਾ ਦੁਆਰਾ ਗੁਰਬਾਣੀ ਉਚਾਰਨ ਕੀਤੀ ਹੈ ਨਾ, ਵਾਹਿਗੁਰੂ ਸ਼ਬਦ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਪ੍ਰਗਟ ਕੀਤਾ ਹੈ। ਜਿਵੇਂ ਭੱਟ ਰਸਨਾ ਤੋਂ ਉਚਾਰਨ ਕੀਤੀ ਪਵਿੱਤਰ ਗੁਰਬਾਣੀ ਦੇ ਬਚਨ ਹਨ, ਵਾਹਿਗੁਰੂ 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 ਵਾਹਿ ਜੀਓ, ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਦ ਜਿਸ ਹਿਦਹਿ ਭਾਤ ਖਾਹੇ ਜੀਓ। ਇਹ ਪਵਿੱਤਰ ਬਾਣੀ ਦੇ ਅੰਦਰ ਮਹਾਰਾਜ ਜੀ ਨੇ ਵਾਹਿਗੁਰੂ ਸ਼ਬਦ ਭੱਟ ਰਸਨਾ ਦੁਆਰਾ ਉਚਾਰਨ ਕੀਤਾ ਹੈ। ਪੰਜਵੇਂ ਜਾਮੇ ਵਿੱਚ ਇਹ ਸ਼ਬਦ ਨੂੰ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਹੈ। ਤੋ ਹਜੂਰ ਕਹਿੰਦੇ ਹਨ ਪਰਮੇਸ਼ਰ ਦਾ ਨਾਮ ਸੱਚਾ ਹੈ। ਤ੍ਰੈ ਕਾਲ ਬਾਅਦ ਤਿੰਨਾਂ ਸਮਿਆਂ ਵਿੱਚ ਵਾਹਿਗੁਰੂ ਜੀ ਦਾ ਨਾਮ ਸੱਚਾ ਹੈ। ਕਰਤਾ ਪੁਰਖ। ਕਰਤਾ ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਹੈ। ਸਭ ਨੂੰ ਪੈਦਾ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ ਔਰ ਪੁਰਖ ਜਿਹੜਾ ਇੱਕ ਪਰਮਾਤਮਾ ਆਪ ਹੀ ਪੁਰਖ ਸਰੂਪ ਹੈ। ਜਿਸ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ, ਆਪ ਹੀ ਪਰਮਾਤਮਾ ਜਿਹੜਾ ਪ੍ਰਸ਼ਾਰਤ ਕਰਨ ਵਾਲਾ ਹੈ। ਫਿਰ ਨਰਕਾਂ ਤੋਂ ਰੱਖਿਆ ਕਰਨ ਵਾਲਾ, ਆਪਣੇ ਪਿਆਰਿਆਂ ਦਾ ਆਪ ਰੱਖਿਅਕ ਹੋ ਕਰਕੇ ਤਿਨਾਂ ਦੀ ਰੱਖਿਆ ਕਰਨ ਵਾਲਾ ਜੋ ਐਸਾ ਪੁਰਖ ਸਰੂਪ ਹੈ। ਏਕਾ ਪੁਰਖ ਸਬਾਈ ਨਾਰ। ਬਾਕੀ ਤਮਾਮ ਸੰਸਾਰ ਦੇ ਜੀਵ ਜੰਤੂ ਇਹ ਸਾਧ ਸੰਗਤ ਜੀ ਜੀਵ ਰੂਪ ਸਖੀਆਂ ਦੀ ਤਰ੍ਹਾਂ ਨੇ, ਕੇਵਲ ਇੱਕ ਪਰਮਾਤਮਾ ਜੋ ਪੁਰਖ ਸਰੂਪ ਹੈ। ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐਸਾ ਪੁਰਸ਼ਾਰਥ ਕਰਨ ਵਾਲਾ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਜਗਤ ਰੂਪ ਬਾਲਕ ਨੂੰ ਪੈਦਾ ਕਰਨ ਵਾਲਾ, ਜਗਤ ਦਾ ਆਪ ਹੀ ਮਾਤਾ ਸਰੂਪ ਹੈ ਅਤੇ ਆਪ ਹੀ ਪਰਮਾਤਮਾ ਪਿਤਾ ਸਰੂਪ ਹੈ। ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ। ਆਪ ਹੀ ਪਰਮਾਤਮਾ ਮਾਤਾ ਪਿਤਾ ਸਰੂਪ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। हे ਪਰਮੇਸ਼ਰ, ਤੂੰ ਆਪ ਹੀ ਮਾਤਾ ਪਿਤਾ ਸਰੂਪ ਹੈ। ਤੋ ਹਜੂਰ ਕਹਿੰਦੇ ਹਨ, ਕਰਤਾ ਪੁਰਖ, ਪੁਰਸ਼ਾਰਥ ਕਰਨ ਵਾਲਾ, ਸਾਰੀ ਸ੍ਰਿਸ਼ਟੀ ਦਾ ਕਰਨਹਾਰ, ਕਰਤਾ ਵੀ ਪਰਮੇਸ਼ਰ ਆਪ ਹੈ। ਨਿਰਭਉ ਨਿਰਵੈਰ। ਫਿਰ ਭੈ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ।
ਵੈਰ ਤੋਂ ਵੀ ਰਹਿਤ ਪਰਮੇਸ਼ਰ ਜੀ ਦਾ ਸਰੂਪ ਹੈ। ਕਿਸੇ ਦਾ ਖੌਫ ਨਹੀਂ, ਕਿਸੇ ਨਾਲ ਵੈਰ ਭਾਵਨਾ ਵੀ ਨਹੀਂ ਆਪਣੇ ਅੰਦਰ ਰੱਖਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਿਸੇ ਨਾਲ ਵੈਰ ਨਹੀਂ ਕਰਦਾ, ਨਾ ਕਿਸੇ ਨਾਲ ਵਿਤਕਰਾ ਕਰਦਾ ਹੈ। ਨਿਰਵੈਰ ਪਰਮੇਸ਼ਰ ਦਾ ਸਰੂਪ ਹੈ। ਭਉ ਤੋਂ ਰਹਿਤ ਪਰਮਾਤਮਾ ਜੀ ਦਾ ਸਰੂਪ ਹੈ। ਅਕਾਲ ਮੂਰਤ ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਜਿਵੇਂ ਮਹਾਰਾਜ ਜੀ ਦੇ ਬਚਨ ਹਨ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦੇ, ਕਿ ਜਿਤਨੇ ਵੀ ਸੰਸਾਰ ਦੇ ਜੀਵ ਹੈ ਨਾ, ਸਭ ਨੂੰ ਕਾਲ ਖਾ ਜਾਣ ਵਾਲਾ ਹੈ। ਸਾਰੀ ਸ੍ਰਿਸ਼ਟੀ ਕਾਲ ਦਾ ਅਹਾਜਾ ਹੈ। ਕਾਲ ਕੇ ਬਨਾਹੇ ਸਭ ਕਾਲ ਹੀ ਚਬਾਹੇਂਗੇ। ਪਰ ਇੱਕ ਪਰਮੇਸ਼ਰ ਹੈ ਜੋ ਅਕਾਲ ਸਰੂਪ ਹੈ, ਜੋ ਸਾਧ ਸੰਗਤ ਜੀ ਕਾਲ ਤੋਂ ਰਹਿਤ ਹੈ। ਜਿਸ ਪਰਮਾਤਮਾ ਨੂੰ ਅਕਾਲ ਸਰੂਪ ਨੂੰ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਨਮਸਕਾਰਾਂ ਕੀਤੀਆਂ ਹਨ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ। ਕਿਰਪਾ ਦੇ ਕਰਨ ਵਾਲਾ ਪਰਮਾਤਮਾ, ਤੈਨੂੰ ਸਾਡੀ ਨਮਸਕਾਰ ਹੈ। ਕਾਲ ਤੋਂ ਰਹਿਤ ਹੈ ਪਰਮੇਸ਼ਰ, ਆਪ ਜੀ ਦੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਅਕਾਲ ਮੂਰਤ ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਐਸਾ ਅਕਾਲ ਪੁਰਖ ਸਰੂਪ ਹੈ। ਅਜੂਨੀ ਸੈਭੰ ਫਿਰ ਜੂਨਾ ਤੋਂ ਰਹਿਤ ਹੈ। ਕੋਈ ਸਾਧ ਸੰਗਤ ਜੀ ਪਰਮਾਤਮਾ ਨੂੰ ਪੈਦਾ ਕਰਨ ਵਾਲਾ ਵੀ ਨਹੀਂ ਹੈ। ਸੈਭੰ ਸੁਤੇ ਹੀ ਪ੍ਰਕਾਸ਼ਮਾਨ ਪਰਮਾਤਮਾ ਸਰੂਪ ਹੈ। ਸਿੱਧਾ ਨੇ ਮਹਾਰਾਜ ਸਾਹਿਬ ਜੀ ਨੂੰ ਕਿਹਾ ਸੀ, ਮਹਾਰਾਜ ਪਰਮਾਤਮਾ ਕਿਸੇ ਦਾ ਅਸਥਾਪਨ ਕੀਤਾ ਹੋਇਆ ਹੋਵੇਗਾ। ਜਿਵੇਂ ਇੱਕ ਰਾਜੇ ਨੂੰ ਸਾਧ ਸੰਗਤ ਜੀ, ਜੋ ਆਪਣਾ ਰਾਜਾ ਜਿਹੜਾ ਹੈ ਆਪਣੇ ਪੁੱਤਰ ਨੂੰ ਅੱਗੇ ਰਾਜਗੱਦੀ ਤੇ ਬਿਠਾ ਦੇਣਾ ਕਰਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਪਰਮਾਤਮਾ ਵੀ ਕਿਸੇ ਦਾ ਥਾਪਿਆ ਹੋਵੇਗਾ। ਪਰ ਮਹਾਰਾਜ ਕਹਿੰਦੇ ਨਹੀਂ, ਐਸਿਧੋ ਥਾਪਿਆ ਨਾ ਜਾਏ ਕੀਤਾ ਨਾ ਹੋਏ। ਉਹ ਪਰਮੇਸ਼ਰ ਨਾ ਤਾਂ ਕਿਸੇ ਦਾ ਅਸਥਾਪਨ ਕੀਤਾ ਹੋਇਆ, ਨਾ ਹੀ ਕਿਸੇ ਦਾ ਜਾਇਆ ਭਾਵ ਪੈਦਾ ਕੀਤਾ ਹੋਇਆ ਵੀ ਨਹੀਂ ਹੈ। ਇੱਕ ਸਾਧ ਸੰਗਤ ਜੀ ਨਾਦੀ ਦਾ ਦੂਸਰੀ ਬਿੰਦੀ ਔਲਾਦ ਹੁੰਦੀ ਹੈ। ਪਰਮਾਤਮਾ ਨਾ ਤਾਂ ਨਾਦੀ ਔਲਾਦ ਹੈ, ਨਾ ਕਿਸੇ ਦੀ ਬਿੰਦੀ ਔਲਾਦ ਹੈ। ਐਸਾ ਪਰਮੇਸ਼ਰ ਦਾ ਸਰੂਪ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਜੂਨਾ ਤੋਂ ਰਹਿਤ ਹੈ, ਅਜਨਮਾ ਹੈ, ਸੁਤੀ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਜਾਂ ਫਿਰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਐਸੀ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਐਸਾ ਕਿਰਪਾ ਦੇ ਕਰਨ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਤ ਚੇਤਨ ਆਨੰਦ ਸਰੂਪ ਹੈ। ਇਤੋਂ ਤੱਕ ਮਹਾਰਾਜ ਸਾਹਿਬ ਜੀ ਨੇ ਮਹਾ ਮੰਤਰ ਉਚਾਰਨ ਕੀਤਾ ਹੈ। ਅੱਗੇ ਸਤਿਗੁਰੂ ਜੀ ਪ੍ਰਾਰੰਭਤਾ ਕਰਦੇ ਹਨ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ। ਸੋਰਠ ਰਾਗ ਅੰਦਰ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹੈ। ਪਹਿਲੇ ਘਰ ਸੁਰ ਤਾਲ ਅੰਦਰ ਸਤਿਗੁਰੂ ਜੀ ਨੇ ਉਚਾਰਨ ਕੀਤਾ। ਚੌਪਦੇ ਤੋਂ ਭਾਵ ਚਾਰ ਪਦਿਆਂ ਵਾਲੇ ਸ਼ਬਦ ਹਨ। 4 ਪੌੜੀਆਂ ਇਹ ਸ਼ਬਦ ਦੀਆਂ ਹਨ, ਜੋ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੇ ਹੈ। ਤੋ ਸਿੱਖਾਂ ਦੇ ਬੇਨਤੀ ਕਰਨੇ ਤੇ ਮਹਾਰਾਜ ਉਚਾਰਨ ਕਰ ਰਹੇ ਹੈ ਕਿ ਮਹਾਰਾਜ ਸੰਸਾਰ ਦੇ ਅੰਦਰ ਕਿਸੇ ਵੀ ਜੀਵ ਦਾ ਰਹਿਣਾ ਨਹੀਂ ਬਣਦਾ। ਮਹਾਰਾਜ ਜਿੰਨੇ ਵੀ ਸੰਸਾਰ ਦੇ ਜੀਵ ਹਨ ਕਿ ਸਰੀਰ ਕਰਕੇ ਸਭ ਨੇ ਸੰਸਾਰ ਤੋਂ ਚਲੇ ਜਾਣਾ ਹੈ। ਤੋ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਭਨਾ ਮਰਨਾ ਆਇਆ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹੈ, ਹੇ ਗੁਰਸਿੱਖੋ, ਜੋ ਵੀ ਕੋਈ ਸੰਸਾਰ ਦੇ ਅੰਦਰ ਜਨਮ ਧਾਰਨ ਕਰਕੇ ਆਇਆ ਹੈ, ਉਹਨਾਂ ਸਭਨਾ ਤਮਾਮ ਜੀਵਾਂ ਦਾ ਮਰਨਾ ਪਹਿਲਾਂ ਮਹਾਰਾਜ ਪਰਮਾਤਮਾ ਨੇ ਲਿਖਿਆ ਹੋਇਆ। ਜੋ ਕੋਈ ਵੀ ਸੰਸਾਰ ਦੇ ਅੰਦਰ ਆਇਆ ਹੈ, ਮਰਨਾ ਅਵੱਚ ਹੈ। ਪਰਮੇਸ਼ਰ ਦੀ ਬਣਾਈ ਹੋਈ ਐਸੀ ਪ੍ਰਕਿਰਤੀ ਦੀ ਮਰਜ਼ਾਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਜਿੰਨੀ ਪਰਮਾਤਮਾ ਨੇ ਪ੍ਰਾਰਬਧ ਲਿਖ ਦਿੱਤੀ ਹੈ, ਜਿੰਨੇ ਸਾਲ, ਜਿੰਨੇ ਮਹੀਨੇ, ਜਿੰਨੇ ਦਿਨ, ਜਿੰਨੇ ਘੜੀਆਂ, ਜਿੰਨੇ ਪਲ, ਸਾਧ ਸੰਗਤ ਜੀ
ਜਿੰਨੀ ਸਮਾਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਉਮਰਾਂ ਦਾ ਲਿਖਿਆ ਹੋਇਆ ਹੈ, ਉਹਨਾਂ ਸਮਾਂ ਹੀ ਸਰੀਰ ਕਰਕੇ ਸੰਸਾਰ ਦੇ ਵਿੱਚ ਰਹਿਣਾ ਕਰਦਾ ਹੈ। ਨਾ ਤਾਂ ਸੰਸਾਰ ਦੇ ਅੰਦਰ ਆਪਣੇ ਬਲ ਦੇ ਨਾਲ ਜਿਉਣ ਦਾ ਸਾਧ ਸੰਗਤ ਜੀ ਕਿਸੇ ਦਾ ਜ਼ੋਰ ਹੈ, ਨਾ ਮਰਨ ਦਾ ਜ਼ੋਰ ਹੈ। ਜਿੰਨੀ ਕੋ ਪ੍ਰਮਾਤਮਾ ਨੇ ਪ੍ਰਾਰਬਧ ਲਿਖੀ ਹੋਈ ਹੈ ਨਾ, ਉਨੀ ਕੋ ਜੀਵ ਭੋਗ ਲੈਣਾ ਕਰਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਨਾ ਮਰਨਾ ਆਇਆ। ਇਹ ਜੀਵ, ਜਿਹੜਾ ਵੀ ਜੀਵ ਸੰਸਾਰ ਦੇ ਅੰਦਰ ਸਰੀਰ ਕਰਕੇ ਆਇਆ ਹੈ, ਜਿਸ ਵੀ ਜੀਵ ਦਾ ਜਨਮ ਹੋਇਆ ਹੈ, ਮਰਨਾ ਪ੍ਰਮਾਤਮਾ ਨੇ ਅਵੱਚ ਲਿਖਿਆ ਹੈ। ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਸੰਸਾਰ ਤੋਂ ਚਲੇ ਜਾਣਾ ਹੀ ਬਣਦਾ ਹੈ। ਵਿਛੋੜਾ ਸਭ ਨਾਹ। ਔਰ ਸਾਰਿਆਂ ਦਾ ਵਿਛੋੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੈ ਜਾਣ ਵਾਲਾ ਹੈ। ਭਾਵੇਂ ਮਾਤਾ ਪਿਤਾ ਹੈ, ਚਾਹੇ ਪਤੀ ਪਤਨੀ ਹੈ, ਚਾਹੇ ਭੈਣ ਭਰਾ ਹੈ, ਚਾਹੇ ਭਰਾ ਭਰਾ ਹੈ, ਭੈਣ ਭੈਣ ਹੈ, ਔਰ ਮਿੱਤਰ ਮਿੱਤਰ ਹੈ, ਸਖਾ ਕੋਈ ਸੰਬੰਧੀ ਹੈ, ਜਿੰਨੇ ਵੀ ਸੰਸਾਰ ਦੇ ਅੰਦਰ ਜੀਵ ਹਨ, ਭਾਵੇਂ ਕਿੰਨਾ ਵੀ ਡਾਢਾ ਕਿਸੇ ਦਾ ਪਿਆਰ ਹੈ, ਪਰ ਸੱਚੇ ਪਾਤਸ਼ਾਹ ਕਹਿੰਦੇ ਵਿਛੋੜਾ ਸਭ ਨਾਹ। ਇਹ ਜੀਵ ਸਭਨਾਂ ਨੂੰ ਵਿਛੋੜਾ ਦੇ ਕਰਕੇ ਸੰਸਾਰ ਤੋਂ ਚਲੇ ਜਾਣ ਵਾਲਾ ਹੈ। ਕਿਉਂਕਿ ਪ੍ਰਕਿਰਤੀ ਦੀ ਮਰਜ਼ਾਦਾ ਹੀ ਐਸੀ ਪ੍ਰਮਾਤਮਾ ਨੇ ਬਣਾ ਦਿੱਤੀ ਹੈ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁੱਖ ਵਾਕ ਹੈ, ਅਕਾਲ ਉਸਤਤ ਪਾਵਨ ਬਾਣੀ ਅੰਦਰ ਸਤਿਗੁਰਾਂ ਨੇ ਫਰਮਾਨ ਕੀਤਾ ਹੈ ਕਿ ਸੰਸਾਰ ਦੇ ਅੰਦਰ ਵੱਡੇ ਵੱਡੇ ਰਾਜੇ, ਮਹਾਰਾਜੇ, ਚੱਕਰਵਰਤੀ ਬਾਦਸ਼ਾਹ ਵੀ ਸੰਸਾਰ ਤੋਂ ਕੂਚ ਕਰ ਗਏ ਹੈ। ਬੜੇ ਬੜੇ ਪੀਰ, ਪੈਗੰਬਰ, ਅਵਤਾਰ, ਔਲੀਏ ਤੋਂ ਤੱਕ ਕਿ ਦੇਵੀ ਸ਼ਕਤੀਆਂ ਦੀਆਂ ਵੀ ਪ੍ਰਮਾਤਮਾ ਨੇ ਉਮਰਾਂ ਲਿਖੀਆਂ ਹੋਈਆਂ, ਉਹ ਆਪਣੀ ਉਮਰਾਂ ਭੋਗ ਕਰਕੇ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਜਿਵੇਂ ਸਾਧ ਸੰਗਤ ਜੀ, ਜੋ ਸ਼ਿਵ ਜੀ ਹੈ, ਭਾਵੇਂ ਬ੍ਰਹਮਾ ਜੀ ਹੈ, ਭਾਵੇਂ ਵਿਸ਼ਨੂੰ ਹੈ, ਇੰਦਰ ਪਦਵੀ ਵੀ ਹੈ, ਜਿਤਨੀਆਂ ਵੀ ਦੇਵੀ ਸ਼ਕਤੀਆਂ ਪ੍ਰਮਾਤਮਾ ਨੇ ਪੈਦਾ ਕੀਤੀਆਂ, ਇਹ ਸਭ ਆਪੋ ਆਪਣੀ ਉਮਰਾਂ ਭੋਗ ਕਰਕੇ ਸੰਸਾਰ ਤੋਂ ਕੂਚ ਕਰੀ ਜਾ ਰਹੇ ਹੈ। ਏਕ ਸਿਵ ਪਏ ਏਕ ਗਏ, ਏਕ ਫੇਰ ਪਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਹੀਂ ਹੈ ਸ਼੍ਰੀ ਰਾਮਚੰਦਰ ਜੀ ਹੋਏ, ਪਤਾ ਨਹੀਂ ਅਨੇਕਾਂ ਹੀ ਅਵਤਾਰ ਜਿਨ੍ਹਾਂ ਨੇ ਧਾਰਨ ਕੀਤੇ ਹੋਏ ਹੈ, ਅਨੇਕਾਂ ਹੀ। ਬ੍ਰਹਮਾ ਔਰ ਵਿਸ਼ਨ ਕੀਤੇ, ਔਰ ਬ੍ਰਹਮਾ ਜੀ ਵਰਗੇ, ਵਿਸ਼ਨੂੰ ਜੀ ਵਰਗੇ ਪਤਾ ਨਹੀਂ ਕਿੰਨੇ ਕੁ ਪਰਮਾਤਮਾ ਦੇ ਪੈਦਾ ਕੀਤੇ ਹੋਏ ਹੈ। ਚਾਹੇ ਸਿਮਰਤੀਆਂ ਹਨ, ਸ਼ਾਸਤਰ ਹੈ, ਪੁਰਾਣ ਹੈ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਸੰਸਾਰ ਦੇ ਅੰਦਰ ਬੀਤ ਗਏ ਹੈ। ਭਾਵੇਂ ਕਿੰਨੇ ਹੀ ਪੀਰ ਪੈਗੰਬਰ ਹੈ, ਅਵਤਾਰ ਔਲੀਏ ਹੈ, ਮੋਹਨ ਦੀ ਮਦਾਰ ਕੀਤੇ, ਅਸਨੀ ਕੁਮਾਰ ਕੀਤੇ, ਅੰਸਾ ਅਵਤਾਰ ਕੀਤੇ, ਕਾਲ ਵਸ ਪਏ ਹੈ, ਸਭ ਕਾਲ ਦੇ ਵਸ ਪੈ ਗਏ ਹੈ। ਪੀਰੋ ਪੈਗੰਬਰ ਕੀਤੇ ਗਨੇ ਨਾ ਪਰਤ ਏਤੇ, ਭੂਮ ਹੀ ਤੇ ਹੋਏ ਕਾ ਫਿਰ ਭੂਮ ਹੀ ਮਿਲਾਏ ਹੈ। ਜਿਸ ਧਰਤੀ ਤੇ ਪੈਦਾ ਕੀਤੇ ਸੀ ਨਾ ਪ੍ਰਮਾਤਮਾ ਨੇ, ਮਹਾਰਾਜ ਕਹਿੰਦੇ ਫਿਰ ਉਸੇ ਧਰਤੀ ਵਿੱਚ ਹੀ ਤਿੰਨਾਂ ਨੂੰ ਮਿਲਾ ਦਿੱਤਾ ਹੈ। ਜਿਸ ਮਿੱਟੀ ਤੋਂ ਬਣੇ ਸੀ ਉਸੇ ਮਿੱਟੀ ਵਿੱਚ ਹੀ ਫਿਰ ਮਿਲ ਜਾਣਾ ਕੀਤਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਰਹੇ ਹੈ, ਸਭ ਨਾ ਮਰਨਾ ਆਇਆ, ਵਿਛੋੜਾ ਸਭ ਨਾਹ। ਇਹ तमाम ਸੰਸਾਰ ਦੇ ਜੀਵਾਂ ਦਾ ਵਿਛੋੜਾ ਪੈ ਜਾਣ ਵਾਲਾ ਹੈ। ਤੋ ਫਿਰ ਬੇਨਤੀ ਕਰਦੇ ਨੇ ਮਹਾਰਾਜ, ਕਿਉਂ ਵਿਛੋੜਾ ਪੈ ਰਿਹਾ ਪਰਮਾਤਮਾ ਤੋਂ? ਕਿਉਂ ਇਹ ਜੀਵ ਸੰਸਾਰ ਦੇ ਬਾਰ-ਬਾਰ ਮਰਦੇ ਜਾ ਰਹੇ ਹੈ? ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਵਿਛੋੜਾ ਸਭ ਨਾਹ। ਨਾਹ ਨਾਮ ਪਤੀ ਦਾ ਹੈ। ਪਤੀ ਅਕਾਲ ਪੁਰਖ ਵਾਹਿਗੁਰੂ ਜੋ ਪਰਮਾਤਮਾ ਹੈ, ਉਸ ਪਰਮੇਸ਼ਰ ਦੇ ਨਾਲੋਂ ਸੰਸਾਰ ਦੇ ਜੀਵਾਂ ਦਾ ਵਿਛੋੜਾ ਪੈ ਜਾਣਾ ਕੀਤਾ। ਭਾਵ ਵਿਛੜੇ ਹੋਏ ਹੈ, ਪਰਮਾਤਮਾ ਨੂੰ ਭੁਲਾਇਆ ਹੋਇਆ, ਰੱਬ ਨੂੰ ਕਦੇ ਚੇਤੇ ਨਹੀਂ ਕਰਦੇ। ਸਭ ਨਾ ਮਰਨਾ ਆਇਆ। ਤਾਂ ਹੀ ਮਹਾਰਾਜ ਕਹਿੰਦੇ तमाम ਸੰਸਾਰ ਦੇ ਜੀਵਾਂ ਦਾ ਮਰਨਾ ਹੋ ਰਿਹਾ ਹੈ। ਬਾਰ-ਬਾਰ ਸੰਸਾਰ ਦੇ ਜੀਵ ਮਰਦੇ ਜਾ ਰਹੇ ਹਨ। ਪੁੱਛੋ ਜਾਏ ਸਿਆਣਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਾਓ ਸਿਆਣਿਆਂ ਨੂੰ ਜਾ ਕਰਕੇ ਪੁੱਛ ਲੈਣਾ ਕਰੋ। ਜਿਵੇਂ ਬੇਨਤੀ ਕਰਦੇ ਮਹਾਰਾਜ,
ਜਿਵੇਂ ਸੰਸਾਰ ਦੇ ਅੰਦਰ ਮਾਤਾ ਪਿਤਾ ਹੈ, ਭੈਣ ਭਰਾ, ਕੋਈ ਸਕੇ ਸੰਬੰਧੀ ਚਾਹੇ ਮਿੱਤਰ ਹਨ, ਤਿਨਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲਾਪ ਹੈ। ਔਰ ਧਨ ਹੈ, ਪਦਾਰਥ ਹੈ, ਕਿੰਨਾ ਕੋਈ ਸੰਸਾਰ ਦੇ ਅੰਦਰ ਮਿਲਿਆ ਹੋਇਆ। ਜਦੋਂ ਇਹ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਚਲੇ ਜਾਣਾ ਤੇ ਕੀ ਅੱਗੇ ਜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਧਨ ਦਾ ਮਿਲਾਪ ਹੋਵੇਗਾ, ਪਦਾਰਥਾਂ ਦਾ ਮਿਲਾਪ ਹੋਵੇਗਾ, ਧੀਆਂ ਪੁੱਤਰਾਂ ਦਾ, ਮਾਤਾ ਪਿਤਾ ਦਾ, ਸਕੇ ਸੰਬੰਧੀਆਂ ਦਾ ਮਿਲਾਪ ਹੋਵੇਗਾ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਪੁੱਛੋ ਜਾਏ ਸਿਆਣਿਆ, ਕਿ ਸਿਆਣਿਆਂ ਪੁਰਖਾਂ ਨੂੰ ਜਾ ਕਰਕੇ, ਵਿਦਵਾਨ ਪੁਰਖਾਂ ਨੂੰ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸੋਝੀ ਬਖਸ਼ੀ ਹੈ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ ਹੈ, ਤਿਨਾਂ ਸਿਆਣਿਆਂ ਦੇ ਕੋਲ ਜਾ ਕਰਕੇ ਮਹਾਰਾਜ ਕਹਿੰਦੇ ਪੁੱਛਣਾ ਕਰੋ। ਆਗੈ ਮਿਲਨ ਕਿਨਾਹ, ਅੱਗੇ ਜਾ ਕਰਕੇ ਪਰਮੇਸ਼ਰ ਦੇ ਨਾਲ ਮਿਲਾਪ ਹੋਵੇਗਾ ਕਿ ਨਹੀਂ। ਆਗਿਆ ਮਿਲਣਾ ਕਿ ਨਾਹ, ਅੱਗੇ ਰੱਬ ਦੇ ਨਾਲ ਮਿਲਾਪ ਹੋਵੇਗਾ ਕਿ ਨਹੀਂ। ਧਨ ਦੇ ਨਾਲ ਮਿਲਾਪ ਹੋਵੇਗਾ ਕਿ ਨਹੀਂ। ਪਦਾਰਥਾਂ ਦੇ ਨਾਲ, ਸਕੇ ਸੰਬੰਧੀਆਂ ਦੇ ਨਾਲ, ਪਰਿਵਾਰ ਦੇ ਨਾਲ, ਕਿਸੇ ਨਾਲ ਮਿਲਾਪ ਹੋਵੇਗਾ ਕਿ ਨਹੀਂ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਇੱਕ ਵਾਰ ਜਿਹੜਾ ਜੀਵ ਪਰਮਾਤਮਾ ਤੋਂ ਵਿਛੜ ਜਾਂਦਾ ਹੈ ਨਾ, ਰੱਬ ਨੂੰ ਚੇਤੇ ਨਹੀਂ ਕਰਦਾ, ਉਦੋਂ ਤੱਕ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ, ਉਦੋਂ ਤੱਕ ਵਿਛੜਿਆ ਰਹਿੰਦਾ ਹੈ। ਜਦੋਂ ਤੱਕ ਨਿਸ਼ਕਾਮ ਕਰਮਾਂ ਦੀ ਕਰਨੀ ਕਰਕੇ ਪਰਮਾਤਮਾ ਦੀ ਅਭੇਦਤਾ ਨਹੀਂ ਪਾ ਲੈਂਦਾ, ਉਦੋਂ ਤੱਕ ਜੀਵ ਵਿਛੜਿਆ ਹੀ ਰਹਿੰਦਾ ਹੈ। ਕਦੇ ਕਿਸੇ ਜੂਨ ਦੇ ਵਿੱਚ, ਕਦੇ ਕਿਸੇ ਜੂਨ ਦੇ ਵਿੱਚ ਸੰਸਾਰ ਦੀ ਭਟਕਣਾ ਵਿੱਚ ਪਿਆ ਹੀ ਰਹਿੰਦਾ ਹੈ। ਤੋ ਮਹਾਰਾਜ ਕਹਿੰਦੇ ਇਦਾਂ ਦੀ ਹਾਲਤ ਬਣੀ ਰਹਿੰਦੀ ਹੈ। ਫਿਰ ਸੱਚੇ ਪਾਤਸ਼ਾਹ ਕਹਿੰਦੇ, ਜਾਓ ਸਿਆਣੇ ਪੁਰਖਾਂ ਨੂੰ ਜਾ ਕਰਕੇ ਪੁੱਛ ਲਓ, ਜਿਨ੍ਹਾਂ ਨੂੰ ਪਰਮਾਤਮਾ ਨੇ ਸੋਝੀ ਬਖਸ਼ੀ ਹੈ, ਕਿ ਮਹਾਰਾਜ ਆਗਿਆ ਮਿਲਣਾ ਕਿ ਨਾਹ, ਅੱਗੇ ਜਾ ਕਰਕੇ ਪਰਮੇਸ਼ਰ ਦੇ ਨਾਲ ਮਿਲਾਪ ਹੋਵੇਗਾ ਕਿ ਨਹੀਂ ਹੋਵੇਗਾ। ਜਿਨ ਮੇਰਾ ਸਾਹਿਬ ਵਿਸਰੈ, ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੂੰ ਸਾਡਾ ਮਾਲਕ ਪਰਮਾਤਮਾ ਵਿਸਰ ਗਿਆ ਹੈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਿਸਾਰ ਦਿੱਤਾ ਹੈ, ਪਰਮਾਤਮਾ ਨੂੰ ਕਦੇ ਯਾਦ ਨਹੀਂ ਕੀਤਾ, ਪਰਮੇਸ਼ਰ ਦੇ ਨਾਲ ਕੀਤਾ ਹੋਇਆ ਇਕਰਾਰ ਜਿਨ੍ਹਾਂ ਨੇ ਭੁਲਾ ਦਿੱਤਾ ਹੈ, ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਿਆ ਹੋਇਆ ਪਰਮਾਤਮਾ ਦੇ ਨਾਲ ਇਕਰਾਰ ਕੀਤਾ ਸੀ, ਮਹਾਰਾਜ ਕਿਰਪਾ ਕਰੋ, ਮੈਨੂੰ ਕੁੰਭੀ ਨਰਕ ਦੇ ਵਿੱਚੋਂ ਮਹਾਰਾਜ ਬਾਹਰ ਕੱਢੋ, ਹਰ ਇੱਕ ਸਵਾਸ ਦੇ ਨਾਲ ਮੈਂ ਤੁਹਾਡਾ ਸਿਮਰਨ ਕਰਦਾ ਰਹਾਂਗਾ, ਤੁਹਾਡੀ ਯਾਦ ਵਿੱਚ ਜੁੜਾਂਗਾ। ਪਰ ਰੱਬ ਦੇ ਨਾਲ ਕੀਤਾ ਹੋਇਆ ਇਕਰਾਰ ਭੁਲਾ ਦਿੱਤਾ ਹੈ, ਔਰ ਸੰਸਾਰ ਦੇ ਵਿੱਚ ਆ ਕਰਕੇ ਮੋਹ ਮਮਤਾ ਵਿੱਚ ਲੱਗ ਕੇ ਪਰਮਾਤਮਾ ਨੂੰ ਕਦੇ ਵੀ ਚੇਤੇ ਨਹੀਂ ਕਰਦਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਐਸੇ ਜਿਹੜੇ ਸੰਸਾਰ ਦੇ ਤਮਾਮ ਜੀਵ ਹੈ, ਜਿਨ ਮੇਰਾ ਸਾਹਿਬ ਵਿਸਰੈ, ਜਿਨ੍ਹਾਂ ਨੂੰ ਮੇਰਾ ਮਾਲਕ ਪਰਮਾਤਮਾ ਵਿਸਰ ਗਿਆ ਹੈ, ਵਟੜੀ ਵੇਦਨ ਤਿਨਾਹ, ਉਹਨਾਂ ਨੂੰ ਬਹੁਤ ਵੱਡੀ ਮਹਾਰਾਜ ਕਹਿੰਦੇ ਪੀੜਾ ਲੱਗੀ ਹੈ। ਕਦੇ ਜਨਮ ਧਾਰਨ ਕਰਦੇ ਆ, ਮਾਤਾ ਦੇ ਗਰਭ ਦੇ ਵਿੱਚ 10 ਮਹੀਨੇ ਪੁੱਠੇ ਲਟਕੇ ਰਹਿਣਾ, ਫਿਰ ਸੰਸਾਰ ਦੇ ਅੰਦਰ ਵੀ ਮਹਾਰਾਜ ਕਹਿੰਦੇ ਦੁਖਿਆਰਾ ਹੀ ਆਪਣਾ ਜੀਵਨ ਨਿਰਵਾਹ ਕਰਨਾ, ਦੁਖੀ ਹੋ ਕਰਕੇ ਸੰਸਾਰ ਦੇ ਅੰਦਰ ਰਹਿਣਾ, ਕਦੇ ਆਤਮਿਕ ਸੁਖ ਨਾ ਪ੍ਰਾਪਤ ਹੋਣਾ। ਔਰ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ ਹਨ, ਮਰ ਕਰਕੇ ਵੀ ਫਿਰ ਦੁਖੀ ਹੋਣਾ ਪੈਂਦਾ, ਨਰਕਾਂ ਦੀ ਅੱਗ ਦੇ ਵਿੱਚ ਪੈਣਾ ਪੈਂਦਾ। ਵੱਡੜੀ ਵੇਦਨ ਤੇ ਨਾਹ, ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ, ਉਹਨਾਂ ਨੂੰ ਬਹੁਤ ਵੱਡੀ ਪਰਮਾਤਮਾ ਨੇ ਪੀੜਾ ਲਗਾਈ ਹੈ। ਬਾਰ-ਬਾਰ ਸੰਸਾਰ ਦੇ ਅੰਦਰ ਜਨਮ ਤੇ ਮਰਨ ਦੇ ਗੇੜੇ ਵਿੱਚ ਪਏ ਰਹਿੰਦੇ ਆ। ਜੰਮਣ ਤੇ ਮਰਨ ਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਤੇ ਇਹਨਾਂ ਨੂੰ ਸੰਸਾਰ ਦੇ ਅੰਦਰ ਲਗਾਇਆ ਹੋਇਆ। ਕਦੇ ਕਿਸੇ ਜੂਨ ਦੇ ਵਿੱਚ ਜਨਮ ਧਾਰਨ ਕਰ ਲਿਆ, ਕਦੇ ਕਿਸੇ ਜੂਨ ਦੇ ਅੰਦਰ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵੱਡੀ ਪ੍ਰਮਾਤਮਾ ਨੇ ਇਹਨਾਂ ਨੂੰ ਵੇਦਨ ਪੀੜਾ ਲਗਾਈ ਹੈ। ਭੀਸ ਲਾਹਿਓ ਸਾਚਾ ਸੋਏ। ਫਿਰ ਮਹਾਰਾਜ ਜਿਹੜੇ ਸੰਸਾਰ ਦੇ ਭੁੱਲੇ ਹੋਏ ਜੀਵ ਹੈ, ਕਿ ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ। ਮਹਾਰਾਜ ਵਿਛੜੇ ਹੋਏ ਪਰਮੇਸ਼ਰ ਦੇ ਨਾਲ ਮਿਲ ਸਕਦੇ ਕਿ ਨਹੀਂ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਮਿਲ ਸਕਦੇ ਹੈ। ਗੁਰਸਿੱਖੋ,
ਭੀ ਸਲਾਹਿਓ ਸਾਚਾ ਸੋਏ। ਜੇ ਵਿਛੜੇ ਹੋਏ ਪ੍ਰਮਾਤਮਾ ਨੂੰ ਭੁੱਲੇ ਹੋਏ ਰੱਬ ਤੋਂ ਵੀ ਕਿਤੇ ਪ੍ਰਮਾਤਮਾ ਨੂੰ ਚੇਤੇ ਕਰ ਲੈਣ, ਜੇ ਕਿਤੇ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਕਰਨ, ਜਾ ਕੀ ਨਦਰ ਸਦਾ ਸੁਖ ਹੋਏ। ਮਹਾਰਾਜ ਕਹਿੰਦੇ ਜਿਸ ਪਰਮਾਤਮਾ ਦੀ ਕਿਰਪਾ ਦੀ ਨਦਰ ਕਰਕੇ ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਇਹ ਗੁਰਸਿੱਖੋ, ਜੇ ਭੁੱਲੇ ਹੋਏ ਵੀ, ਜੇ ਕੋਈ ਭੁੱਲਾ ਹੋਇਆ ਰੱਬ ਤੋਂ, ਕੋਈ ਗੁਨਹਗਾਰ ਵੀ ਹੈ, ਔਗਣਹਾਰ ਹੈ, ਭਾਵੇਂ ਕੋਈ ਪਾਪੀ ਵੀ ਹੈ, ਉਹ ਵੀ ਕਿਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਚੇਤੇ ਕਰ ਲਵੇ। ਭੀ ਸਲਾਹਿਓ ਸਾਚਾ ਸੋਏ। ਪ੍ਰਮਾਤਮਾ ਦੀਆਂ ਸਿਫਤਾਂ, ਰੱਬ ਦੀਆਂ ਸਲਾਹਾਂ ਕਰਨਾ ਕਰੇ। ਮਹਾਰਾਜ ਕਹਿੰਦੇ ਜਿਸ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਣੇ ਕਰਕੇ ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਵੱਡਾ ਕਰ ਸਲਾਹਣਾ। ਸੱਚੇ ਪਾਤਸ਼ਾਹ ਮਹਾਰਾਜ ਕਿਸ ਪ੍ਰਮਾਤਮਾ ਨੂੰ ਸਲਾਹੁਣਾ ਕਰੀਏ? ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਪ੍ਰਮਾਤਮਾ ਸਭ ਤੋਂ ਵੱਡਾ ਹੈ, ਸਭ ਤੋਂ ਸ਼੍ਰੋਮਣੀ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਹਨ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮਹਾਰਾਜ ਸਾਹਿਬ ਜੀ ਨੇ ਸਭ ਤੋਂ ਵੱਡੇ ਜਾਣ ਕਰਕੇ ਸੱਚੇ ਪਾਤਸ਼ਾਹ ਜੀ ਦੀ ਸਿਫਤ ਸਲਾਹੁਣਾ ਕਰੇ। ਇਹ ਮਨ ਵਿੱਚ ਭਾਵਨਾ ਬਣਾ ਕਰਕੇ ਮਹਾਰਾਜ ਆਪ ਜੀ ਤੋਂ ਵੱਡਾ ਕੋਈ ਨਹੀਂ ਸੀ, ਨਾ ਹੈ ਅਤੇ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਸਭ ਤੋਂ ਵੱਡੇ ਤੇ ਸ਼੍ਰੋਮਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੋ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਪ੍ਰਮਾਤਮਾ ਨੂੰ ਸਲਾਹੁਣਾ ਕਰ। ਹੈ ਭੀ ਹੋਸੀ ਸੋਏ। ਕਿਉਂਕਿ ਪ੍ਰਮਾਤਮਾ ਹੁਣ ਵੀ ਹੈ, ਭੀ ਪਹਿਲਾਂ ਵੀ ਸੀ, ਹੋਸੀ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ, ਜੋ ਸਦੀਵੀ ਕਾਲ ਦੀ ਸੱਚਾ ਹੈ। ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਮਹਾਰਾਜ ਕਹਿੰਦੇ ਹੈ ਭੀ ਹੋਸੀ ਸੋਏ। ਉਹ ਪਰਮਾਤਮਾ ਤਿੰਨਾਂ ਸਮਿਆਂ ਦੇ ਵਿੱਚ ਸੱਚਾ ਹੈ। ਇਸ ਕਰਕੇ ਉਸ ਪਰਮਾਤਮਾ ਨੂੰ ਵੱਡਾ ਜਾਣ ਕਰਕੇ ਪਰਮੇਸ਼ਰ ਦੀਆਂ ਸਿਫਤ ਸਲਾਹਾਂ ਕਰਨਾ ਕਰ। ਸੰਸਾਰ ਦੀਆਂ ਸਿਫਤਾਂ ਕਰਦਾ ਰਹਿੰਦਾ ਹੈ, ਲੋਕਾਂ ਨਾ ਸਲਾਹੇ ਜੋ ਮਰ ਵੰਜਸੀ। ਜਿਹੜੇ ਮਰ ਜਾਣ ਵਾਲੇ ਸੰਸਾਰ ਦੇ ਜੀਵ ਹੈ, ਮਿੱਟੀ ਵਿੱਚ ਮਿਲ ਜਾਣ ਵਾਲੇ, ਉਹਨਾਂ ਦੀ ਕਾਹਦੀਆਂ ਸਿਫਤਾਂ ਕਰਨੀਆਂ ਨੇ? ਜੇ ਸਿਫਤ ਸਲਾਹ ਕਰਨੀ ਹੈ ਤਾਂ ਪਰਮਾਤਮਾ ਦੀ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰ, ਜਿਹੜਾ ਸਭ ਤੋਂ ਵੱਡਾ ਹੈ। ਸਭਨਾ ਦਾਤਾ ਏਕ ਤੂੰ। ਇਹ ਪਰਮਾਤਮਾ ਤੋਂ ਆਪ ਹੀ ਸਾਰਿਆਂ ਜੀਵਾਂ ਦਾ ਸ਼੍ਰੋਮਣੀ ਦਾਤਾ ਹੈ। ਜਿਤਨੇ ਵੀ ਸੰਸਾਰ ਦੇ ਜੀਵ ਹੈ ਨਾ, ਸਾਰੇ ਪ੍ਰਮਾਤਮਾ ਤੋਂ ਹੀ ਦਾਤਾ ਮੰਗਦੇ ਹੈ। ਜਿਵੇਂ ਹਜੂਰ ਦਾ ਮੁੱਖ ਵਾਕ ਹੈ ਨਾ, ਜਾਚਕ ਅਨੇਕ ਸੋ ਏਕ ਦਿਵਈਆ। ਜਾਚਨਾ ਕਰਨ ਵਾਲੇ, ਮੰਗਣ ਵਾਲੇ ਤਮਾਮ ਸੰਸਾਰ ਦੇ ਜੀਵ ਹੈ, ਪਰ ਦਾਤਾਂ ਦੇਣ ਵਾਲਾ ਕੇਵਲ ਇੱਕ ਪ੍ਰਮਾਤਮਾ ਸਭ ਤੋਂ ਸ਼੍ਰੋਮਣੀ ਦਾਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸਾ ਪਰਮ ਦਾਤਾ ਹੈ ਜਿਹੜਾ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਦਾਤਾਂ ਦੇ ਹੀ ਜਾਂਦਾ ਹੈ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜ਼ਕ ਆਗਿਆ ਕਰ ਧਰਿਆ। ਐਸਾ ਪਰਮੇਸ਼ਰ ਹੈ ਜੀਵਾਂ ਨੂੰ ਬਾਅਦ ਵੀ ਸੰਸਾਰ ਦੇ ਅੰਦਰ ਜਨਮ ਦਿੰਦਾ ਹੈ। ਪਹਿਲਾਂ ਪ੍ਰਮਾਤਮਾ ਉਹਨਾਂ ਦੇ ਵਾਸਤੇ ਖਾਣ ਦੇ ਲਈ ਆਹਾਰ ਪੈਦਾ ਕਰ ਦਿੰਦਾ ਹੈ। ਮਹਾਰਾਜ शिव ਜੀ ਦੇ ਬਚਨ ਹਨ ਗੁਰਬਾਣੀ ਅੰਦਰ, ਪਹਿਲੋਂ ਦੇ ਤੈ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਕਿੰਨਾ ਪ੍ਰਮਾਤਮਾ ਨੂੰ ਫਿਕਰੇ ਹੈ ਕਿ ਜੇ ਅਜੇ ਬੱਚਾ ਹੈ, ਮੁਖ ਦੇ ਵਿੱਚ ਦੰਦ ਨਹੀਂ ਹੈ, ਤੇ ਸਾਧ ਸੰਗਤ ਜੀ ਮਾਤਾ ਦੇ ਅਸਥਾਨਾਂ ਵਿੱਚ ਦੁੱਧ ਪਹਿਲਾਂ ਹੀ ਪੈਦਾ ਕਰ ਦਿੰਦਾ ਹੈ। ਪਰਮਾਤਮਾ ਨੂੰ ਕਿੰਨਾ ਫਿਕਰ ਹੈ। 84 ਲੱਖ ਜੋਨ ਉਪਾਈ, ਰਿਜ਼ਕ ਦੀਆ ਸਭ ਹੋ ਕਉ ਤਦ ਕਾ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਮਹਾਰਾਜ ਸਾਰੀ ਸ੍ਰਿਸ਼ਟੀ ਨੂੰ ਆਪ ਜੀ ਦਾ ਆਸਰਾ ਹੈ। 84 ਲੱਖ ਜੂਨਾਂ ਨੂੰ ਪੈਦਾ ਕੀਤਾ। ਜਿੱਦਾਂ ਦਾ ਕਿਸੇ ਦਾ ਆਹਾਰ, ਉੱਦਾਂ ਦਾ ਪਰਮਾਤਮਾ ਨੇ ਉਸ ਨੂੰ ਆਹਾਰ ਦਿੱਤਾ ਹੈ। ਕਰਮਾਂ ਅਨੁਸਾਰ ਸਰਬ ਜੀਵਾਂ ਦੀ ਪਰਵਰਿਸ਼ ਪਰਮੇਸ਼ਰ ਆਪ ਹੀ ਕਰਦਾ ਪਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭਨਾ ਦਾਤਾ ਏਕ ਤੋਂ। ਇਹ ਪਰਮਾਤਮਾ ਤੋਂ ਆਪ ਹੀ ਸਾਰੇ ਜੀਵਾਂ ਦਾ ਸ਼੍ਰੋਮਣੀ ਦਾਤਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੇਤ ਹੈ। ਉਹ ਪਰਮਾਤਮਾ ਸੰਸਾਰ ਭਰ ਦੇ तमाम ਜੀਵ ਜੰਤੂਆਂ ਨੂੰ ਦਾਤਾਂ ਦਿੰਦਾ ਹੈ।
ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਹੈ ਨਾ, ਹੇ ਪ੍ਰਾਣਾ ਧਾਰੀ ਜੀਵ, ਤੂੰ ਕਿਉਂ ਡਾਵਾਂਡੋਲ ਹੁੰਦਾ? ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਤੇਰਾ ਵੀ ਫਿਕਰ ਹੈ। ਜਿੱਥੇ 84 ਲੱਖ ਤਮਾਮ ਸੰਸਾਰ ਦੇ ਜੀਵ ਜੰਤੂਆਂ ਨੂੰ ਪੈਦਾ ਕੀਤਾ, ਉਹਨਾਂ ਨੂੰ ਪ੍ਰਮਾਤਮਾ ਰੋਜੀ ਰੋਟੀ ਦਿੰਦਾ ਹੈ, ਉਹਨਾਂ ਦਾ ਫਿਕਰ ਕਰਦਾ ਹੈ। ਹੇ ਜੀਵ, ਤੂੰ ਕਿਉਂ ਆਪਣੇ ਮਨ ਦੇ ਅੰਦਰ ਡਰ ਧਾਰਨ ਕਰਦਾ ਹੈ? ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਭ ਦਾ ਫਿਕਰ ਹੈ। ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਸ਼੍ਰੋਮਣੀ ਦਾਤਾ ਹੈ, ਮਾਨਸ ਦਾਤ ਨ ਹੋਏ। ਜੇਕਰ ਕੋਈ ਮਨੁੱਖ ਕਹੇ ਕਿ ਮੈਂ ਵੀ ਰੱਬ ਵਰਗਾ ਦਾਤਾ ਬਣ ਜਾਵਾਂ, ਸਾਧ ਸੰਗਤ ਜੀ ਇਹ ਬੇਸਮਝਤਾ ਹੈ, ਜੀਵ ਦੀ ਅਗਿਆਨਤਾ ਹੈ। ਕਈ ਯਤਨ ਕਰਦੇ ਆ ਨਾ ਕਿ ਅਸੀਂ ਵੀ ਰੱਬ ਦੀ ਤਰ੍ਹਾਂ ਦਾਤੇ ਬਣ ਜਾਂਦੇ ਆ, ਥੋੜਾ ਬਹੁਤਾ ਕੋਈ ਦਾਨ ਪੁੰਨ ਕਰ ਦਿੱਤਾ, ਸਾਧ ਸੰਗਤ ਜੀ ਆਪਣੇ ਆਪ ਨੂੰ ਦਾਤਾ ਅਖਵਾਉਣ ਲੱਗ ਪੈਣ। ਪਰ ਪਰਮਾਤਮਾ ਜੈਸਾ ਕੋਈ ਦਾਤਾ ਨਹੀਂ ਸੀ, ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਸਾਰੀਆਂ ਜੀਵਾਂ ਦਾ ਸ਼੍ਰੋਮਣੀ ਦਾਤਾ ਹੈ। ਐਸਾ ਦਾਤਾ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਉਹ ਦਾਤਾ ਦੇ ਹੀ ਜਾਂਦਾ ਹੈ, ਪਰ ਦੇਂਦਾ ਹੋਇਆ ਥੱਕਦਾ ਨਹੀਂ ਹੈ। ਦਾਤਾ ਲੈਣ ਵਾਲੇ ਸਾਧ ਸੰਗਤ ਜੀ ਦਾਤਾ ਲੈ ਲੈ ਕਰਕੇ ਥੱਕ ਹਾਰ ਜਾਂਦੇ ਹੈ। ਐਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਸ਼੍ਰੋਮਣੀ ਦਾਤਾ ਹੈ, ਔਰ ਜਿਸ ਢੰਗ ਦੇ ਨਾਲ ਸੰਸਾਰ ਦੇ ਜੀਵਾਂ ਨੂੰ ਦਾਤਾਂ ਦਿੰਦਾ, ਕੋਈ ਆਮ ਮਨੁੱਖ ਨਹੀਂ ਮਹਾਰਾਜ ਕਹਿੰਦੇ ਕਰ ਸਕਦਾ। ਹੋਰ ਕੋਈ ਜੀਵ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਮਾਨਸ ਦਾਤ ਨਾ ਹੋਏ। ਮੂਸੇ ਪੈਗੰਬਰ ਨੇ ਸਾਧ ਸੰਗਤ ਜੀ ਯਤਨ ਕੀਤਾ ਸੀਗਾ, ਖੁਦਾ ਤੋਂ ਦਾਤ ਮੰਗੀ ਸੀ ਕਿ ਰੋਜੀ ਰੋਟੀ ਦੇਣ ਦਾ ਮੈਨੂੰ ਇਹ ਕਾਰਜ ਸੌਂਪ ਦੇਵੋ। ਪਰ ਦੋ ਕੋ ਪਿੰਡਾਂ ਦਾ ਕਾਰਜ ਦਿੱਤਾ ਹੈ, ਇੱਕ ਸੂਰ ਨੂੰ ਤੇ ਦੂਜੇ ਵਿਭਚਾਰੀ ਵਿਕਾਰੀ ਪੁਰਖ ਨੂੰ ਨਹੀਂ ਸੀ ਉਸਨੇ ਕੋਈ ਛਕਣ ਦੇ ਵਾਸਤੇ ਕੋਈ ਰੋਜੀ ਰੋਟੀ ਦਿੱਤੀ। ਜਦੋਂ ਖੁਦਾ ਨੇ ਕਿਹਾ ਕਿ ਸਾਰਿਆਂ ਨੂੰ ਰੋਟੀ ਦੇ ਦਿੱਤੀ ਹੈ, ਕਹਿੰਦਾ ਜੀ ਦੋਵਾਂ ਨੂੰ ਨਹੀਂ ਦਿੱਤੀ, ਬਾਕੀ ਸਾਰਿਆਂ ਨੂੰ ਦੇ ਆਇਆ। ਕਹਿੰਦੇ ਇਹਦਾ ਕਾਰਨ ਕੀ? ਕਹਿੰਦਾ ਜੀ ਸੂਰ ਸਾਰੇ ਪਿੰਡ ਦੀ ਗੰਦਗੀ ਖਾਂਦਾ ਹੈ, ਔਰ ਇੱਕ ਵਿਭਚਾਰੀ ਆਪਣੇ ਸੰਗੀ ਦੇ ਨਾਲ ਮਰੇ ਹੋਏ ਦੇ ਤਾਂ ਹੀ ਵਿਕਾਰ ਭੋਗਦਾ ਪਿਆ ਸੀਗਾ, ਕਬਰ ਦੇ ਵਿੱਚੋਂ ਸਰੀਰ ਨੂੰ ਪੁੱਟ ਕਰਕੇ। ਇਸ ਕਰਕੇ ਇੰਨਾ ਵਿਕਾਰੀ ਵਿਭਚਾਰੀ ਪਾਪੀ ਜਾਣ ਕਰਕੇ ਮੈਂ ਉਹਨੂੰ ਰੋਟੀ ਨਹੀਂ ਦੇਣਾ ਕੀਤੀ। ਪਰ ਪਰਮੇਸ਼ਰ ਵੱਲੋਂ ਇਹ ਵਚਨ ਹੋਇਆ, ਕਹਿਣ ਲੱਗੇ ਜੀਵ ਜਿੱਦਾਂ ਦੇ ਕਰਮ ਕਰਦੇ ਆ ਉਦਾਂ ਦਾ ਉਹਨਾਂ ਨੂੰ ਫਲ ਭੋਗਣਾ ਪਵੇਗਾ, ਪਰ ਰੋਜੀ ਰੋਟੀ ਦੇਣਾ ਸਾਡਾ ਫਰਜ਼ ਹੈ। ਕਹਿੰਦਾ ਤੁਸੀਂ ਸਾਰਿਆਂ ਨੂੰ ਦੇ ਰਹੇ ਹੋ? ਮਹਾਰਾਜ ਕਹਿੰਦੇ ਹਾਂ ਸਾਰਿਆਂ ਨੂੰ ਦਿੰਦੇ ਆ। ਆਪਣੇ ਟੋਪ ਦੇ ਵਿੱਚ ਛੋਟਾ ਜਿਹਾ ਕੀੜਾ ਇੱਕ ਲੁਕਾ ਕਰਕੇ ਰੱਖਿਆ ਸੀ ਪਰਖ ਕਰਨ ਦੇ ਵਾਸਤੇ। ਜਦੋਂ ਦੇਖਿਆ ਤੇ ਉਹਦੇ ਮੂੰਹ ਦੇ ਵਿੱਚ ਚੌਲਾਂ ਦਾ ਦਾਣਾ ਟੁੱਕਦਾ ਪਿਆ ਸੀਗਾ। ਦੇਖ ਕਰਕੇ ਫਿਰ ਸਾਧ ਸੰਗਤ ਜੀ ਭੁੱਲ ਬਖਸ਼ਾਈ, ਕਹਿਣ ਲੱਗੇ ਖੁਦਾ ਇਹ ਤੁਹਾਡਾ ਕਾਰਜ ਤੁਸੀਂ ਆਪ ਹੀ ਕਰ ਸਕਦੇ ਹੋ ਮਹਾਰਾਜ, ਇਹ ਮੇਰੇ ਤੋਂ ਨਹੀਂ ਹੋਣ ਵਾਲਾ। ਇਸ ਪ੍ਰਕਾਰ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਸਭਨਾ ਦਾਤਾ ਏਕ ਤੋਂ ਮਾਨਸ ਦਾਤ ਨਾ ਹੋਏ। ਇਹ ਪਰਮੇਸ਼ਰ ਕਿਸੇ ਮਨੁੱਖ ਤੋਂ ਨਹੀਂ ਦਾਤਾਂ ਵੰਡੀਆਂ ਜਾ ਸਕਦੀਆਂ। ਜਿਵੇਂ ਆਪ ਜੀ ਤਮਾਮ ਸੰਸਾਰ ਦੇ ਜੀਵਾਂ ਨੂੰ ਕਰਮਾਂ ਅਨੁਸਾਰ ਜਿੱਥੇ ਜਿੱਥੇ ਵੀ ਕਿਤੇ ਪੈਦਾ ਕੀਤਾ ਹੈ, ਤਮਾਮ ਸੰਸਾਰ ਦੇ ਜੀਵਾਂ ਨੂੰ ਮਹਾਰਾਜ ਉਹਨਾਂ ਦਾ ਆਹਾਰ ਪਹੁੰਚਾ ਰਹੇ ਹੋ। ਮਾਨਸ ਦਾਤ ਨਾ ਹੋਏ। ਕਿਸੇ ਮਨੁੱਖ ਦੇ ਕੋਲੋਂ ਇਹ ਦਾਤਾਂ ਨਹੀਂ ਵੰਡੀਆਂ ਜਾ ਸਕਦੀਆਂ। ਜੋ ਤਿਸ ਭਾਵੈ ਸੋ ਥੀਐ। ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਪਾਉਂਦਾ ਸੀ ਉਹ ਕੁਝ ਹੁੰਦਾ ਸੀ। ਹੁਣ ਵੀ ਜੋ ਕੁਝ ਪਾ ਰਿਹਾ ਹੈ ਸਾਧ ਸੰਗਤ ਜੀ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਜੋ ਕੁਝ ਭਾਵੇਗਾ ਉਹ ਕੁਝ ਹੀ ਹੋਵੇਗਾ। ਜੀਵਾਂ ਦਾ ਆਪਣਾ ਕੋਈ ਚਾਰਾ ਨਹੀਂ ਹੈ, ਆਪਣਾ ਕੋਈ ਬਲ ਨਹੀਂ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਰੱਬ ਤੋਂ ਜ਼ੋਰ ਦੇ ਨਾਲ ਮੰਗਿਆ ਵੀ ਨਹੀਂ ਜਾ ਸਕਦਾ। ਕਹੇ ਕਿ ਮੈਂ ਰੱਬ ਤੋਂ ਜ਼ੋਰ ਦੇ ਨਾਲ ਕਿਸੇ ਬਲ ਕਰਕੇ ਕਿਸੇ ਸ਼ਕਤੀ ਕਰਕੇ ਰੱਬ ਤੋਂ ਲੈ ਲਵਾਂ, ਨਹੀਂ। ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਬਹੁਤੀ ਭੱਜ ਦੌੜ ਵੀ ਕੋਈ ਕਰ ਕਰਕੇ ਦੇਖ ਲਵੇ, ਪਰ ਸਮੇਂ ਤੋਂ ਪਹਿਲਾਂ ਤੇ ਕਰਮਾਂ ਤੋਂ ਪਹਿਲਾਂ
ਸਤ ਸੰਗਤ ਜੀ ਦਾਤ ਨਹੀਂ ਕਦੇ ਪ੍ਰਾਪਤ ਹੋ ਸਕਦੀ। ਚੰਗੇ ਕਾ ਭਾਗ ਜਾਗਣ, ਚੰਗੇ ਕਰਮ ਹੋਣ ਤਾਂ ਹੀ ਦਾਤ ਪ੍ਰਾਪਤ ਹੁੰਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਤਿਸ ਭਾਵੈ ਸੋ ਥੀਐ। ਇਹ ਗੁਰਸਿੱਖੋ ਜੋ ਪਰਮੇਸ਼ਰ ਨੂੰ ਭਾਉਂਦਾ ਉਹ ਕੁਝ ਹੀ ਹੁੰਦਾ ਹੈ। ਰੰਨ ਕੇ ਰੁੰਨੈ ਹੋਏ। ਰੰਨ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਰੋਣਾ ਕਰੇ, ਉੱਚੀ ਉੱਚੀ ਭੁੱਬਾ ਮਾਰ ਮਾਰ ਕਰਕੇ ਰੋ ਲਵੇ, ਇਹਦੇ ਨਾਲ ਕੀ ਹੋਣ ਵਾਲਾ? ਕੁਝ ਵੀ ਹੋਣ ਵਾਲਾ ਨਹੀਂ ਹੈ। ਕਿਉਂਕਿ ਪਰਮਾਤਮਾ ਆਪਣਾ ਭਾਣਾ ਮਨਾ ਹੀ ਲੈਣਾ ਕਰਦਾ ਜੀਵਾਂ ਤੋਂ। ਜੇ ਕੋਈ ਸਾਧ ਸੰਗਤ ਜੀ ਪਰਮਾਤਮਾ ਦਾ ਭਾਣਾ ਸਤ ਕਰਕੇ ਮੰਨ ਲਵੇ ਤੇ ਸਾਧ ਸੰਗਤ ਜੀ ਫਿਰ ਵੀ ਸਤ ਹੈ, ਸਤ ਕਰਕੇ ਮੰਨ ਲਵੇ, ਖੁਸ਼ੀ ਖੁਸ਼ੀ ਮੰਨ ਲਵੇ। ਤੇ ਜੇ ਨਹੀਂ ਮੰਨਦਾ ਤੇ ਪਰਮਾਤਮਾ ਫਿਰ ਸਾਧ ਸੰਗਤ ਜੀ ਥੋੜਾ ਕਸਵੱਟੀ ਲਗਾ ਕਰਕੇ ਮਨਵਾ ਲੈਣਾ ਕਰਦਾ। ਮੰਨਣਾ ਤੇ ਪੈਂਦਾ ਹੀ ਹੈ, ਭਾਵੇਂ ਪਿਆਰ ਦੇ ਨਾਲ ਮੰਨ ਲੈਣਾ ਕਰੇ, ਭਾਵੇਂ ਰੋ ਕੇ, ਭਾਵੇਂ ਦੁਖੀ ਹੋ ਕਰਕੇ ਮੰਨ ਲਵੇ, ਮੰਨਣਾ ਪੈਂਦਾ ਹੀ ਹੈ ਸਾਧ ਸੰਗਤ ਜੀ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੰਨ ਕੇ ਰੁੰਨੈ ਹੋਏ। ਰੋਣ ਦੇ ਨਾਲ ਭਲਾ ਕੀ ਹੋ ਸਕਦਾ ਹੈ? ਜਾਂ ਰੰਨ ਨਾਮ ਸਾਧ ਸੰਗਤ ਜੀ ਜੰਗਲ ਦਾ ਹੀ ਹੈ। ਬੀਆਬਾਨ ਜੰਗਲ ਵਿੱਚ ਵੀ ਚਲਾ ਜਾਵੇ, ਫਿਰ ਜਾ ਕਰਕੇ ਉੱਥੇ ਵੀ ਕੁਝ ਪ੍ਰਾਪਤੀ ਨਾ ਹੋਵੇ ਤੇ ਉੱਥੇ ਜਾ ਕਰਕੇ ਵੀ ਰੁੰਨੈ। ਮਹਾਰਾਜ ਕਹਿੰਦੇ ਰੋਈ ਜਾਵੇ ਭੁੱਬਾ ਮਾਰ ਮਾਰ ਕਰਕੇ, ਉੱਥੇ ਵੀ ਜਾ ਕੇ ਵੀ ਕਿਹੜਾ ਕੁਝ ਪ੍ਰਾਪਤ ਹੋਣ ਵਾਲਾ ਹੈ। ਰੰਨ ਨਾਮ ਸਾਧ ਸੰਗਤ ਜੀ ਜੰਗ ਦੇ ਮੈਦਾਨ ਦਾ ਵੀ ਹੈ। ਮੈਦਾਨੇ ਜੰਗ ਦੇ ਅੰਦਰ ਵੀ ਜੇਕਰ ਕੋਈ ਸਾਧ ਸੰਗਤ ਜੀ ਯਤਨ ਕਰਦਾ ਹੈ, ਜੇ ਕਾਇਰ ਬਣ ਕਰਕੇ ਰੋਈ ਜਾਵੇ ਭੁੱਬਾ ਮਾਰ ਮਾਰ ਕਰਕੇ ਕਿ ਦੁਸ਼ਮਣ ਚੜ੍ਹ ਕਰਕੇ ਆ ਗਿਆ, ਤੇ ਰੋਣ ਦੇ ਨਾਲ ਕੋਈ ਜਿੱਤ ਥੋੜਾ ਪ੍ਰਾਪਤ ਹੋ ਸਕਦੀ ਹੈ। ਉਥੇ ਤਾਂ ਵੀਰਤਾ ਦੇ ਨਾਲ, ਬਹਾਦਰੀ ਦੇ ਨਾਲ ਡਟ ਕਰਕੇ ਮੁਕਾਬਲਾ ਕਰਨਾ ਪਵੇਗਾ। ਜੇ ਵਿਕਾਰਾਂ ਨੂੰ ਵੀ ਦੁਸ਼ਮਣਾਂ ਨੂੰ ਦੇਖ ਕਰਕੇ ਰੋਈ ਜਾਂਦਾ ਭੁੱਬਾ ਮਾਰ ਮਾਰ ਕਰਕੇ ਕਿ ਬੜਾ ਦੁਖੀ ਕੀਤਾ ਇਹਨਾਂ ਨੇ, ਸਾਧ ਸੰਗਤ ਜੀ ਗੋਡੇ ਟੇਕ ਦਿੰਦਾ ਤੇ ਫਿਰ ਇਹਨਾਂ ਉੱਪਰ ਫਤਿਹ ਥੋੜਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਦਾ ਆਸਰਾ ਲੈ ਕੇ ਇਹਨਾਂ ਦਾ ਮੁਕਾਬਲਾ ਕਰਨਾ ਪਵੇਗਾ, ਤਾਂ ਹੀ ਇਹਨਾਂ ਦੁਸ਼ਮਣਾਂ ਵਿਕਾਰਾਂ ਨੂੰ ਵੀ ਦੁਸ਼ਮਣਾਂ ਦਾ ਮੁਕਾਬਲਾ ਕਰਕੇ ਸਾਧ ਸੰਗਤ ਜੀ ਇਹਨਾਂ ਤੇ ਫਤਿਹ ਪਾਈ ਜਾ ਸਕਦੀ ਹੈ। ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੋਈ ਜਾਵੇ ਭੁੱਬਾ ਮਾਰ ਮਾਰ ਕਰਕੇ, ਰੰਨ ਕੇ ਰੁੰਨੈ ਹੋਏ। ਰੰਨ ਇਸ ਸੰਸਾਰ ਰੂਪੀ ਸਾਧ ਸੰਗਤ ਜੀ ਇੱਕ ਜੰਗ ਦਾ ਮੈਦਾਨ ਹੈ। ਤੋ ਪਾਤਸ਼ਾਹ ਜੀ ਕਹਿੰਦੇ ਹਨ ਵਿਕਾਰਾਂ ਨੂੰ ਵੀ ਦੁਸ਼ਮਣਾਂ ਦੇ ਨਾਲ ਇਹ ਜੀਵ ਜੰਗ ਲੜਦਾ ਹੈ। ਪਰ ਜੇ ਗੋਡੇ ਟੇਕ ਦਿੰਦਾ ਹੈ ਕਿ ਆਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ, ਅੱਗਾ ਕਿਹੜਾ ਦੇਖਿਆ ਕਿਸੇ ਨੇ। ਸੰਸਾਰ ਦੇ ਰੰਗਾਂ ਰੰਗਾਂ ਦੀ ਦੁਨੀਆ ਦੇਖ ਲਈਏ, ਸੰਸਾਰ ਦੇ ਜੋ ਮਾਇਆ ਦੇ ਵਿਸ਼ੇ ਸੁੱਖਾਂ ਨੂੰ ਭੋਗ ਲਈ, ਅੱਗਾ ਕਿਹੜਾ ਕਿਸੇ ਨੇ ਦੇਖਿਆ ਹੈ। ਇਉਂ ਆਖ ਕਰਕੇ ਮਹਾਰਾਜ ਕਹਿੰਦੇ ਕਿ ਇਹਨਾਂ ਤੋਂ ਖਹਿੜਾ ਛੁਡਾਉਣ ਦਾ ਯਤਨ ਕਰਦਾ ਹੈ, ਪਰ ਇਸ ਢੰਗ ਦੇ ਨਾਲ ਕਿਹੜਾ ਛੁੱਟਿਆ ਜਾ ਸਕਦਾ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਰੋਣ ਦੇ ਨਾਲ ਕੀ ਹੋਵੇਗਾ। ਕੱਲਾ ਮਹਾਰਾਜ ਕਹਿੰਦੇ ਰੋਇਆ ਨਹੀਂ ਸਰਨ ਵਾਲਾ। ਧਰਤੀ ਉੱਪਰ ਕੋਟ ਗੜ। ਧਰਤੀ ਦੇ ਉੱਪਰ ਕਰੋੜਾਂ ਹੀ ਗੜ ਕਿਲੇ ਬਣਾਉਣ ਵਾਲੇ ਸੰਸਾਰ ਦੇ ਅੰਦਰ ਬੜੇ ਬੜੇ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ ਵੀ ਆਏ ਸਨ। ਕੀਤੀ ਗਈ ਵਜਾਏ। ਕਈ ਕਈ ਆਪਣੀਆਂ ਸੰਸਾਰ ਦੇ ਅੰਦਰੋਂ ਹੁਕਮਰਾਨ ਜਿਹੜੇ ਸਨ ਹੁਕਮ ਵਜਾ ਕਰਕੇ ਸੰਸਾਰ ਤੋਂ ਚਲੇ ਗਏ ਹੈ। ਧਰਤੀ ਉੱਪਰ ਪਤਾ ਨਹੀਂ ਕਿੰਨੇ ਕਿੰਨੇ ਸਾਧ ਸੰਗਤ ਜੀ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ ਹੋਏ ਹੈ। ਅੱਜ ਉਹਨਾਂ ਦਾ ਨਾਮ ਵੀ ਕੋਈ ਪਤਾ ਨਹੀਂ ਹੈ। तमाम राजे महाराजे संसार तो होकर के चले गए हैं। महाराज सच्चे पातशाह कहते बड़े बड़े आकी महाराजे बादशाह भी होए है संसार के अंदर, जिन्हों ने महाराज कहते करोड़ा भावें किले संसार के अंदर बनाना कीते है। बड़े हुक्मरान भी बन करके हुक्म चलाना कीते सन। और इस प्रकार धरती पर कोट गढ़ खेती गई बजाए, पर वो संसार के जीव भी संसार तो चले गए हैं। शरीर करके किसी भी जीव का रहना नहीं बनता। जिमें महाराज साहब जी ने बचन कहे है श्री दसम ग्रंथ साहिब पावन बाणी अंदर, हर रोज़ नितनेम की बाणी में असीं जाप करते हाँ, माते मतंग जरे जर संग अनूप उतंग सुरंग सवारे, कोट तुरंग कुरंग से कूदत पौन के गौन को जात निवारे, भारी भुजान के भूप भली बिद न्यावत शीस न जात बिचारे,
ਏਤੇ ਪਏ ਤੋ ਕਾਹ ਪਏ ਭੂਪਤ, ਅੰਤ ਕਉ ਨਾਗੇ ਹੀ ਪਾਏ ਪਧਾਰੇ। ਬੜੇ ਬੜੇ ਜਿਨ੍ਹਾਂ ਕੋਲ ਪਹਾੜਾਂ ਵਰਗੇ ਮਸਤ ਹਾਥੀ ਸਨ, ਇੰਨੀ ਤੇਜ਼ੀ ਦੇ ਨਾਲ ਚੱਲਣ ਵਾਲੇ ਘੋੜੇ ਜਿਹੜੇ ਹਵਾ ਨੂੰ ਵੀ ਮਾਤ ਪਾਉਂਦੇ ਸਨ। ਸਾਧ ਸੰਗਤ ਜੀ, ਬੜੇ ਸੰਸਾਰ ਦੇ ਲੋਕ ਉਹਨਾਂ ਨੂੰ ਝੋਕ ਕਰਕੇ ਸਲਾਮਾਂ ਕਰਦੇ ਸਨ। ਐਸੇ ਬੜੇ ਬੜੇ ਭੂਪਤ ਰਾਜੇ ਸੰਸਾਰ ਦੇ ਵਿੱਚ ਹੋ ਚੁੱਕੇ ਹੈ। ਪਰ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚੋਂ ਜਿੱਦਾਂ ਆਏ ਸੀ ਨਾ, ਉਹਦਾ ਨੰਗੇ ਪੈਰੇ ਹੀ ਸੰਸਾਰ ਤੋਂ ਤੁਰ ਕਰਕੇ ਚਲੇ ਗਏ, ਕੁਝ ਨਾਲ ਨਹੀਂ ਲਾ ਕਰਕੇ ਗਏ। ਤੋ ਇਸ ਕਰਕੇ ਮਹਾਰਾਜ ਕਹਿੰਦੇ ਕੀਤੀ ਗਈ ਵਜਾਏ, ਬੜਾ ਬੜਾ ਆਪਣਾ ਹੁਕਮ ਜਾ ਕਰਕੇ ਕਿਤਨੇ ਸੰਸਾਰ ਦੇ ਜੀਵ ਸੰਸਾਰ ਤੋਂ ਚਲੇ ਗਏ ਹਨ। ਜੋ ਅਸਮਾਨ ਨ ਮਾਨਵੀ, ਫੇਰ ਪੜੋ, ਜੋ ਅਸਮਾਨ ਨ ਮਾਨਵੀ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜੋ ਅਸਮਾਨ ਨਾ ਮਾਵਨੇ, ਜਿਹੜੇ ਅਸਮਾਨ ਤੱਕ ਵੀ ਜਿਹੜੇ ਸਾਧ ਸੰਗਤ ਜੀ ਮਾਉਂਦੇ ਨਹੀਂ ਸਨ, ਭਾਵ ਵਸ ਵਿੱਚ ਨਹੀਂ ਸਨ ਹੁੰਦੇ। ਅਸਮਾਨ ਤੋਂ ਭਾਵ ਜਿਹੜੇ ਇੰਦਰ ਪਦਵੀ ਤੱਕ ਵੀ ਪਹੁੰਚ ਚੁੱਕੇ ਸਨ। ਔਰ ਇਸੇ ਪ੍ਰਕਾਰ ਬ੍ਰਹਮਾ ਵਿਸ਼ਨੂੰ ਆਦਿਕ ਜਿਹੜੇ ਦੇਵੀ ਸ਼ਕਤੀਆਂ ਆਕਾਸ਼ ਵਿੱਚ ਰਹਿਣ ਵਾਲੇ ਹੈ, ਕੋਈ ਇੰਦਰਪੁਰੀ ਹੈ, ਕੋਈ ਵਿਸ਼ਨਪੁਰੀ ਹੈ, ਬ੍ਰਹਮਪੁਰੀ ਹੈ, ਕੈਲਾਸ਼ਪੁਰੀ ਹੈ। ਇਸ ਪ੍ਰਕਾਰ ਜਿਨ੍ਹਾਂ ਸਾਧ ਸੰਗਤ ਜੀ ਰਾਵਣ ਵਰਗਿਆਂ ਨੇ ਦੇਵੀ ਦੇਵਤਿਆਂ ਨੂੰ ਕਿੰਨਾ ਪਰੇਸ਼ਾਨ ਤੰਗ ਕਰਨਾ ਕੀਤਾ ਸੀਗਾ। ਜਿਹੜਾ ਕਹਿੰਦਾ ਸੀ ਕਿ ਮੈਨੂੰ ਕੋਈ ਮਾਰ ਨਹੀਂ ਸਕਦਾ, ਕਾਲ ਨੂੰ ਵੀ ਜਿਸ ਨੇ ਆਪਣੇ ਕਹਿੰਦੇ ਵਸ ਵਿੱਚ ਕਰ ਲਿਆ ਸੀਗਾ। ਪਰ ਉਸ ਰਾਵਣ ਵਰਗਿਆਂ ਨੂੰ ਵੀ ਸਾਧ ਸੰਗਤ ਜੀ ਪ੍ਰਮਾਤਮਾ ਨੇ ਨੱਥ ਪਾ ਦਿੱਤੀ, ਕਾਲ ਰੂਪੀ ਨੱਥ ਪਾਉਣਾ ਕੀਤੀ ਹੈ। ਜੋ ਅਸਮਾਨ ਨਾ ਮਾਵਨੇ, ਮਹਾਰਾਜ ਕਹਿੰਦੇ ਜਿਹੜੇ ਅਸਮਾਨ ਦੇ ਵਿੱਚ ਵੀ ਝੱਲੇ ਨਹੀਂ ਸਨ ਜਾਂਦੇ, ਤਿੰਨ ਨਕ ਨੱਥਾ ਪਾਏ। ਪਰਮਾਤਮਾ ਨੇ ਉਹਨਾਂ ਦੇ ਨੱਕ ਵਿੱਚ ਵੀ ਸਾਧ ਸੰਗਤ ਜੀ ਕਾਲ ਨੂੰ ਵੀ ਨੱਥਾਂ ਪਾ ਦਿੱਤੀਆਂ। ਹਰਨਾਕਸ਼ ਵੀ ਕਹਿੰਦਾ ਸੀ ਮੈਨੂੰ ਕਿਹੜਾ ਕੋਈ ਮਾਰ ਸਕਦਾ ਹੈ, ਨਾ ਦਿਨੇ ਮਰਾ ਨਾ ਰਾਤ ਮਰਾ, ਨਾ ਅੰਦਰ ਨਾ ਧਰਤੀ ਅੰਦਰ ਮਰਾ, ਨਾ ਬਾਹਰ ਮਰਾ, ਨਾ ਧਰਤੀ ਨਾ ਆਕਾਸ਼ ਤੇ। ਪਰ ਜਦੋਂ ਪਰਮਾਤਮਾ ਨੂੰ ਨਹੀਂ ਪਾਉਂਦਾ ਜੀਵ ਦਾ ਸੰਸਾਰ ਦੇ ਵਿੱਚ ਰਹਿਣਾ, ਫਿਰ ਸਾਧ ਸੰਗਤ ਜੀ ਹਰਨਾਕਸ਼ ਨੂੰ ਵੀ ਨਰਸਿੰਘ ਦਾ ਰੂਪ ਧਾਰਨ ਕਰਕੇ ਪਰਮਾਤਮਾ ਨੇ ਮਾਰ ਦਿੱਤਾ ਹੈ। ਆਪਣੇ ਪਿਆਰੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨਾ ਕੀਤੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਿੰਨ ਨੱਕ ਨੱਥਾਂ ਪਾਹੇ। ਜਿਹੜੇ ਬੜੇ ਬੜੇ ਆਕੀ ਦੇਵੀ ਸ਼ਕਤੀਆਂ ਵਾਲੇ ਵੀ ਅਸਮਾਨ ਵਿੱਚ ਰਹਿਣ ਵਾਲੇ ਵੀ ਹੋਏ ਹੈ, ਤਿੰਨਾਂ ਨੂੰ ਵੀ ਪਰਮਾਤਮਾ ਨੇ ਕਾਲ ਰੂਪੀ ਨੱਥਾਂ ਪਾ ਦਿੱਤੀਆਂ। ਉਹਨਾਂ ਨੇ ਵੀ ਸੰਸਾਰ ਦੇ ਵਿੱਚੋਂ ਚਲੇ ਜਾਣਾ ਕੀਤਾ ਹੈ। ਸਦਾ ਮਹਾਰਾਜ ਕਹਿੰਦੇ ਕਿਸੇ ਦਾ ਰਹਿਣਾ ਨਹੀਂ ਬਣਦਾ। ਜੇ ਮਨ ਜਾਣੈ ਸੂਲੀਆ, ਇਹ ਮਨਾ ਜੇਕਰ ਤੂੰ ਜਾਣਦਾ ਹੈ ਕਿ ਪਾਪ ਕਰਮ ਜਿਹੜੇ ਹੈ ਇਹ ਸੂਲਾਂ ਦੀ ਤਰ੍ਹਾਂ ਦੁਖਦਾਇਕ ਹਨ, ਜਾਣ ਬੁੱਝ ਕਰਕੇ ਫਿਰ ਕਿਉਂ ਤੂੰ ਪਾਪ ਕਰਮ ਕਰਦਾ ਹੈ। ਪਤਾ ਵੀ ਹੈ ਜੇ ਮਨੁੱਖ ਕੋਈ ਰਸਤੇ ਤੇ ਤੁਰਿਆ ਜਾ ਰਿਹਾ ਹੈ, ਕੰਡੇ ਵੱਡੀਆਂ ਵੱਡੀਆਂ ਸੂਲਾਂ ਪਈਆਂ ਹੋਈਆਂ ਨੇ, ਜਾਣ ਬੁੱਝ ਕਰਕੇ ਉੱਪਰ ਪੈਰ ਰੱਖ ਦੇਵੇ ਤੇ ਸਾਧ ਸੰਗਤ ਜੀ ਉਸ ਨੂੰ ਫਿਰ ਬੇਸਮਝ ਥੋੜਾ ਕਿਹਾ ਜਾ ਸਕਦਾ। ਦਿਸਦਾ ਵੀ ਪਿਆ ਕਿ ਅੱਗੇ ਕੰਡੇ ਐ ਸੂਲਾਂ ਪਈਆਂ ਨੇ, ਪੈਰ ਪਾੜ ਜਾਣਗੇ ਜੇ ਪੈਰ ਰੱਖਾਂਗਾ। ਉੱਪਰ ਜਾਣ ਬੁੱਝ ਕਰਕੇ ਪੈਰ ਰੱਖਦਾ, ਮੁੜ ਕੇ ਭਾਵੇਂ ਬਾਰ-ਬਾਰ ਸਾਧ ਸੰਗਤ ਜੀ ਤੜਫਦਾ ਵੀ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਾਣ ਬੁੱਝ ਕਰਕੇ ਤੂੰ ਜਿਹੜੇ ਸੰਸਾਰ ਦੇ ਅੰਦਰ ਪਾਪ ਕਰਮ ਕਰਦਾ, ਜੇ ਮਨ ਜਾਣਹਿ ਸੂਲੀਆ, ਇਹ ਮਨਾ ਤੂੰ ਜਾਣਦਾ ਵੀ ਹੈ ਕਿ ਬਾਅਦ ਵਿੱਚ ਬੜਾ ਦੁਖੀ ਹੋਣਾ ਪਵੇਗਾ। ਕਾਹੇ ਮਿੱਠਾ ਖਾਹੇ, ਤੇ ਫਿਰ ਕਿਸ ਕਰਕੇ ਸੰਸਾਰ ਦੇ ਪਾਪ ਕਰਮਾਂ ਨੂੰ ਮਿੱਠੇ ਪਕਵਾਨ ਦੀ ਤਰ੍ਹਾਂ ਜਾਣ ਕਰਕੇ ਖਾਈ ਜਾਂਦਾ, ਪਾਪ ਕਰਮ ਕਰੀ ਜਾਂਦਾ ਹੈ। ਵਿਸ਼ੇ ਸੁੱਖਾਂ ਨੂੰ ਵਿਕਾਰਾਂ ਨੂੰ ਭੋਗਣ ਦੇ ਵਿੱਚ ਮਿੱਠੇ ਜਾਣ ਕਰਕੇ ਕਿਉਂ ਲੱਗਾ ਹੋਇਆ। ਕਾਹੇ ਮਿੱਠਾ ਖਾਹੇ, ਕਿਉਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿੱਠੜੇ ਜਾਣ ਕਰਕੇ ਇਹਨਾਂ ਵਿਕਾਰਾਂ ਨੂੰ ਭੋਗਣ ਦੇ ਵਿੱਚ ਲੱਗਾ ਹੋਇਆ। ਜੇ ਪਤਾ ਵੀ ਹੈ ਕਿ ਪਾਪ ਕਰਮਾਂ ਦਾ ਫਲ ਇਹ ਪਹਿਲਾਂ ਤਾਂ ਕਰਨਾ ਜਿਹੜਾ ਹੈ, ਪਾਪ ਕਰਮ ਕਰਨੇ ਬੜੇ ਸੌਖੇ, ਪਰ ਫਲ ਭੋਗਣਾ ਬੜਾ ਔਖਾ ਹੈ। ਮਨੁੱਖ ਜਿੱਦਾਂ ਦੇ ਕਰਮ ਕਰਦਾ ਉਦਾਂ ਦਾ ਫਲ ਮਿਲਦਾ ਹੈ। ਜਿਵੇਂ ਸਤਿਗੁਰੂ ਜੀ ਦੇ ਬਚਨ ਹਨ ਕਿ ਇਹ ਪ੍ਰਾਣਾ ਧਾਰੀ ਜੀਵ, ਤੈਨੂੰ ਪਤਾ ਵੀ ਹੈ ਕਿ ਅੱਗੇ ਖੂਹ ਹੈ, ਜਾਣ ਬੁੱਝ ਕਰਕੇ ਜੇਕਰ ਤੂੰ ਛਾਲ ਮਾਰਦਾ ਤੇ ਕਿਸ ਨੂੰ ਦੋਸ਼ ਦੇਵੇਂਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਹ ਜੀਵ ਜਾਣਦਾ ਵੀ ਹੈ, ਜਾਣਤ ਹੀ ਔਗਣ ਕਰੈ।
ਜਾਣ ਬੁੱਝ ਕਰਕੇ ਔਗਣਾ ਭਰੇ ਕਰਮ ਕਰਦਾ ਹੈ, ਪਾਪ ਕਰਮ ਕਰਦਾ ਹੈ। ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ। ਹੱਥ ਵਿੱਚ ਦੀਵਾ ਫੜ ਕੇ ਜੇ ਸਾਧ ਸੰਗਤ ਜੀ ਫਿਰ ਵੀ ਖੂਹ ਦੇ ਵਿੱਚ ਡਿੱਗ ਪੈਂਦਾ ਹੈ ਤੇ ਫਿਰ ਤਾਂ ਉਸ ਨੂੰ ਮੂਰਖ ਹੀ ਕਿਹਾ ਜਾਂਦਾ ਹੈ ਨਾ। ਰਸਤਾ ਦਿਸਦਾ ਵੀ ਹੈ, ਨਜ਼ਰ ਵੀ ਆਉਂਦਾ ਹੈ, ਫਿਰ ਵੀ ਜਾਣ ਬੁੱਝ ਕਰਕੇ ਖੂਹ ਦੇ ਵਿੱਚ ਛਾਲ ਮਾਰਦਾ ਪਿਆ। ਇਦਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਜੀਵਾ ਤੇਰੀ ਹਾਲਤ ਬਣੀ ਹੋਈ ਹੈ। ਜੇ ਮਨ ਜਾਣੇ ਸੂਲੀਆ ਕਾਹੇ ਮਿੱਠਾ ਖਾਹੇ। ਪਤਾ ਵੀ ਹੈ ਕਿ ਪਾਪ ਕਰਮਾਂ ਦਾ ਫਲ ਸੂਲਾਂ ਦੀ ਤਰ੍ਹਾਂ ਦੁਖਦਾਇਕ ਹੈ, ਫਿਰ ਵੀ ਪਾਪ ਕਰਮਾਂ ਨੂੰ ਮਿੱਠੇ ਜਾਣ ਕਰਕੇ ਕਮਾਈ ਜਾਂਦਾ ਹੈ, ਵਿਕਾਰਾਂ ਨੂੰ ਭੋਗਣ ਦੇ ਵਿੱਚ ਲੱਗਾ ਹੋਇਆ ਹੈ। ਨਾਨਕ ਔਗਣ ਜੇਤੜੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਹੈ ਜੀਵਾ ਜਿੰਨੇ ਵੀ ਔਗਣ ਤੋਂ ਧਾਰਨ ਕੀਤੇ ਹੋਏ ਜੀਵਨ ਦੇ ਅੰਦਰ ਤੇਤੇ ਗਲੀ ਜੰਜੀਰ। ਇਹ ਜਾਣਨਾ ਕਰਕੇ ਉਹਨੀਆਂ ਜੰਜੀਰਾਂ ਤੇਰੇ ਗਲ ਦੇ ਵਿੱਚ ਪਈਆਂ ਹੋਈਆਂ ਨੇ, ਉਹਨੇ ਬੰਧਨ ਤੇਰੇ ਗਲ ਵਿੱਚ ਪਏ ਹੋਏ ਜਿਹਨੇ ਤੂੰ ਔਗਣਾਂ ਨੂੰ ਧਾਰਨ ਕੀਤਾ ਹੈ। ਸਾਧ ਸੰਗਤ ਜੀ, ਜੀਵਨ ਦੀ ਸਫਲਤਾ ਵਾਸਤੇ ਜਿਹੜੇ ਔਗਣ ਆ ਨਾ, ਇਹ ਬੜੀ ਵੱਡੀ ਰੁਕਾਵਟ ਹਨ ਪਰਮਾਰਥ ਦੇ ਰਸਤੇ ਤੇ ਚੱਲਦਿਆਂ ਹੋਇਆਂ। ਸ਼ੁਭ ਗੁਣ ਜੀਵ ਦੇ ਸਹਾਇਕ ਬਣਦੇ ਆ। ਦੋ ਪਹਿਲੂ ਪਰਮਾਤਮਾ ਦੇ ਬਣਾਏ ਹੋਏ ਆ। ਦਿਨ ਰਾਤ, ਦੁੱਖ ਸੁੱਖ, ਖੁਸ਼ੀ ਗਮੀ, ਉਸਤਤ ਨਿੰਦਾ, ਇਸੇ ਪ੍ਰਕਾਰ ਗੁਣ ਅਤੇ ਅਵਗੁਣ ਹਨ। ਗੁਣ ਜੀਵ ਦੇ ਸਹਾਇਕ ਬਣਦੇ ਆ, ਰੱਬ ਦੇ ਨਾਲ ਮਿਲਾਉਣ ਦੇ, ਅਤੇ ਔਗਣ ਜਿਹੜੇ ਹਨ ਵਿਘਨ ਪਾਉਂਦੇ, ਵਿਘਨਕਾਰੀ ਹਨ। ਇਸ ਕਰਕੇ ਮਹਾਰਾਜ ਕਹਿੰਦੇ, ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ। ਇਹ ਮਨੁੱਖ ਜਿੰਨੇ ਵੀ ਔਗਣਾ ਭਰੇ ਕਰਮ ਕਰਦਾ ਹੈ ਨਾ, ਉਨੀਆਂ ਜਾਣੋ ਕਿ ਆਪਣੇ ਗਲ ਦੇ ਵਿੱਚ ਫਾਹੀਆਂ ਪਾ ਰਿਹਾ, ਜੰਜੀਰਾਂ ਪਾ ਰਿਹਾ ਹੈ। ਉਹਨਾਂ ਜ਼ਿਆਦਾ ਸੰਸਾਰ ਦੀ ਬੰਧਨਾਂ ਵਿੱਚ ਵੱਜਦਾ ਜਾ ਰਿਹਾ ਹੈ। ਜੇ ਗੁਣ ਹੋਣ ਤਾਂ ਕੱਟੀਆਂ। ਜੇਕਰ ਜੀਵ ਦੇ ਕੋਲ ਸ਼ੁਭ ਗੁਣ ਹੋਣ ਤਾਂ ਫਿਰ ਔਗਣਾਂ ਦੀਆਂ ਜੰਜੀਰਾਂ ਕੱਟੀਆਂ ਜਾ ਸਕਦੀਆਂ ਨੇ। ਗੁਣਵਾਨ ਮਨੁੱਖ ਹੀ ਸਾਧ ਸੰਗਤ ਜੀ ਨਿਸ਼ਕਾਮ ਕਰਮ ਕਰਕੇ, ਭਜਨ ਬੰਦਗੀ ਕਰਕੇ, ਸੇਵਾ ਸਿਮਰਨ ਕਰਕੇ, ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕਰਕੇ ਜੀਵਨ ਦੀ ਸਫਲਤਾ ਬਣਾ ਸਕਦਾ ਹੈ। ਨਹੀਂ ਤਾਂ ਔਗਣਹਾਰਾ ਮਨੁੱਖ ਆਪ ਹੁਦਰਾ ਹੋ ਕਰਕੇ ਹੁਦਰੇਪਨ ਵਿੱਚ ਰਹਿ ਕੇ ਜੀਵਨ ਬਰਬਾਦ ਕਰ ਲੈਂਦਾ ਹੈ। ਜਿਸ ਨੇ ਔਗਣਾਂ ਨੂੰ ਧਾਰਨ ਕੀਤਾ ਹੋਇਆ ਹੈ, ਕੋਈ ਵੀ ਸ਼ੁਭ ਗੁਣ ਪੱਲੇ ਨਹੀਂ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣਾ ਜੀਵਨ ਅਜਾਈ ਲਗਾ ਦਿੰਦਾ ਹੈ। ਤੋ ਇਸ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜੇ ਗੁਣ ਹੋਣ ਤਾਂ ਕੱਟੀਆਂ ਨਾ। ਜੇ ਕਿਤੇ ਜੀਵ ਸ਼ੁਭ ਗੁਣਾਂ ਨੂੰ ਧਾਰਨ ਕਰ ਲਵੇ, ਜੇ ਜੀਵ ਦੇ ਪੱਲੇ ਸ਼ੁਭ ਗੁਣਾਂ ਦੀ ਦਾਤ ਹੋਵੇ, ਔਗਣਾਂ ਦੀਆਂ ਜੰਜੀਰਾਂ ਕੱਟੀਆਂ ਜਾਂਦੀਆਂ ਹਨ। ਸੇ ਭਾਈ ਸੇ ਵੀਰ। ਇਹ ਗੁਰਸਿੱਖੋ, ਸ਼ੁਭ ਗੁਣ ਭਰਾਵਾਂ ਦੀ ਤਰ੍ਹਾਂ, ਵੀਰਾਂ ਦੀ ਤਰ੍ਹਾਂ ਜੀਵ ਦੇ ਨਾਲ ਨਿਭਣ ਵਾਲੇ ਹਨ। ਜਿਵੇਂ ਕੋਈ ਸਕਾ ਭਰਾ ਹੋਵੇ, ਸਾਧ ਸੰਗਤ ਜੀ ਭਰਾ ਦੀ ਰੱਖਿਆ ਕਰਦਾ, ਸਹਾਇਤਾ ਕਰਦਾ ਹੈ। ਕੋਈ ਕੈਦਖਾਨੇ ਵਿੱਚ ਬੰਦ ਹੋਵੇ ਤੇ ਉਹਨੂੰ ਕੱਢਣ ਦੇ ਵਾਸਤੇ ਯਤਨ ਕਰਦਾ ਹੈ। ਤੋ ਇਸੇ ਪ੍ਰਕਾਰ ਜਿਹੜੇ ਸ਼ੁਭ ਗੁਣ ਹੈ ਨਾ, ਔਗਣਾਂ ਦੀਆਂ ਪਈਆਂ ਹੋਈਆਂ ਜੰਜੀਰਾਂ ਨੂੰ ਸਾਧ ਸੰਗਤ ਜੀ ਤੋੜਨ ਦੇ ਸਹਾਇਕ ਬਣਦੇ ਹੈ। ਵੀਰਾਂ ਦੀ ਤਰ੍ਹਾਂ, ਬਹਾਦਰਾਂ ਦੀ ਤਰ੍ਹਾਂ, ਸੂਰਮਿਆਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਸ਼ੁਭ ਗੁਣ ਜੀਵ ਦੇ ਨਾਲ ਨਿਭਦੇ ਹਨ। ਅੱਗੇ ਗਏ ਨਾ ਮੰਨੀਆਂ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ ਕਿ ਜਿਹੜੇ ਸੰਸਾਰ ਦੇ ਜੀਵ ਬੇਮੁਖ ਹਨ ਪਰਮਾਤਮਾ ਤੋਂ, ਜਿਨ੍ਹਾਂ ਨੇ ਗੁਰੂ ਵਾਲੇ ਨਹੀਂ ਬਣਨਾ ਕੀਤਾ, ਮਹਾਰਾਜ ਕਹਿੰਦੇ ਔਗਣ ਹਾਰੇ ਉਹ ਪਰਮਾਤਮਾ ਦੇ ਘਰ ਦੇ ਵਿੱਚ ਮੰਨੇ ਨਹੀਂ ਜਾਂਦੇ। ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਤਿਨਾਂ ਨੂੰ ਢੋਈ ਨਹੀਂ ਕਦੇ ਮਿਲਦੀ। ਮਾਰ ਕੱਢੋ ਵੇ ਪੀਰ। ਉਹਨਾਂ ਨੂੰ ਨਿਗੁਰੇ ਜਾਣ ਕਰਕੇ, ਧੱਕੇ ਮਾਰ ਕਰਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚੋਂ ਇਹਨਾਂ ਨੇ ਗੁਰੂ ਨਹੀਂ ਧਾਰਨ ਕੀਤਾ। ਵੇ ਪੀਰ ਤੋਂ ਭਾਵ ਨਿਗੁਰੇ ਹਨ, ਗੁਰੂ ਵਾਲੇ ਨਹੀਂ ਬਣਨਾ ਕੀਤਾ, ਮਨਮੁਖ ਜੀਵ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਘਰ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇਹਨਾਂ ਨੂੰ ਢੋਈ ਨਹੀਂ ਕਦੇ ਪ੍ਰਾਪਤ ਹੋਣਾ ਕਰਦੀ। ਤਾਂ ਸਾਧ ਸੰਗਤ ਜੀ, ਇਹ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ
ਮਹਾਰਾਜ ਜੀ ਤੋਂ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਕਰਕੇ ਔਗੁਣਾਂ ਦੀਆਂ ਜੰਜੀਰਾਂ ਨੂੰ ਕੱਟਿਆ। ਮਹਾਰਾਜ ਸੱਚੇ ਪਾਤਸ਼ਾਹੀ ਦੀ ਸਿੱਖਿਆ ਦੁਆਰਾ ਜੀਵਨ ਨਿਰਵਾਹ ਕਰਕੇ ਔਗੁਣਾਂ ਦੀਆਂ ਜੰਜੀਰਾਂ ਨੂੰ ਕੱਟਿਆ ਜਾ ਸਕਦਾ ਹੈ। ਨਹੀਂ ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਦੇ ਘਰ ਦੇ ਵਿੱਚ ਜੀਵ ਪ੍ਰਵਾਨ ਨਹੀਂ ਹੋ ਸਕਦਾ ਜਦੋਂ ਤੱਕ ਔਗੁਣਾਂ ਨੂੰ ਧਾਰਨ ਕਰਕੇ ਰੱਖਦਾ ਹੈ, ਮਹਾਰਾਜ ਜੀ ਤੋਂ ਬੇਮੁਖ ਹੋ ਕਰਕੇ ਰਹਿੰਦਾ ਹੈ। ਕਿਉਂਕਿ ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਬੰਦੇ ਦਾ ਤੇ ਨਾਮ ਲੈਣਾ ਵੀ ਸਤ ਸੰਗਤ ਜੀ ਮਾੜਾ ਹੈ। ਪੂਰੇ ਸਤਿਗੁਰੂ ਤੋਂ ਬਿਨਾਂ ਕੋਈ ਵੀ ਜੀਵ ਦੀ ਬਾਹ ਫੜਨ ਵਾਲਾ ਨਹੀਂ ਹੈ ਜਿਹੜਾ ਸੰਸਾਰ ਸਮੁੰਦਰ ਦੇ ਵਿੱਚ ਡੁੱਬਦੇ ਹੋਏ ਨੂੰ ਬਚਾ ਸਕੇ। ਜੀਵ ਨੂੰ ਸਹਾਰਾ ਦੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਸਕੇ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਨਹੀਂ ਹੈ। ਜਿਵੇਂ ਭਾਈ ਡਾਲ ਸਿੰਘ ਜੀ ਨੇ ਬੇਨਤੀ ਕੀਤੀ ਸੀ ਨਾ, ਮਹਾਰਾਜ ਇਹ ਸੱਚੇ ਪਾਤਸ਼ਾਹ ਸੇਵਾ ਤੋਂ ਤਰੁੱਠੇ ਹੋ ਤਾਂ ਸੱਚਖੰਡ ਵਿੱਚ ਪੀੜੇ ਜੀ ਨੇ ਠਾਂ ਦੇ ਦੇਣੀ। ਭਾਈ ਡੱਲਾ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਹਜ਼ੂਰ ਨੇ ਬਚਨ ਕੀਤਾ ਸੀਗਾ ਕਿ ਭਾਈ ਤੈਨੂੰ ਗੁਰੂ ਵਾਲਾ ਬਣਨਾ ਪਵੇਗਾ ਤਾਂ ਸੱਚਖੰਡ ਦੇ ਵਿੱਚ ਥਾਂ ਮਿਲੇਗੀ, ਨਹੀਂ ਤਾਂ ਪੀੜੀ ਜਿੰਨਾ ਕਿ ਸੂਈ ਦੇ ਨੱਕੇ ਜਿੰਨਾ ਵੀ ਥਾਂ ਨਹੀਂ ਪ੍ਰਾਪਤ ਹੋ ਸਕਦਾ। ਸਾਧ ਸੰਗਤ ਜੀ ਪਰਿਵਾਰ ਸਹਿਤ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕੇ ਸੀ ਭਾਈ ਡੱਲਾ ਜੀ ਨੇ। ਭਾਈ ਡਾਲ ਸਿੰਘ ਬਣਿਆ ਅੰਮ੍ਰਿਤ ਪਾਨ ਕਰਕੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਸਨ। ਨਹੀਂ ਤਾਂ ਸੇਵਾਦਾਰਾਂ ਦੇ ਵਿੱਚੋਂ ਪ੍ਰਮੁੱਖ ਸੇਵਾਦਾਰ ਭਾਈ ਡਾਲ ਸਿੰਘ ਸੀਗਾ। ਮਹਾਨ ਸੇਵਾ ਨਿਭਾਉਂਦੇ ਗੁਰੂ ਚਰਨਾਂ ਦੀ, ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਰਹਿ ਕਰਕੇ, ਪਰ ਇੰਨੀ ਸੇਵਾ ਕਰਨ ਦੇ ਬਾਵਜੂਦ ਵੀ ਮਹਾਰਾਜ ਜੀ ਨੇ ਬੇਨਤੀ ਨਹੀਂ ਸੀ ਪ੍ਰਵਾਨ ਕੀਤੀ। ਜਦੋਂ ਸਤਿਗੁਰੂ ਜੀ ਦਾ ਹੁਕਮ ਮੰਨਿਆ, ਗੁਰੂ ਵਾਲੇ ਬਣੇ, ਤਾਂ ਹੀ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਸਨ। ਤੋ ਇਸ ਕਰਕੇ ਸਾਧ ਸੰਗਤ ਜੀ ਸਾਨੂੰ ਵੀ ਗੁਰੂ ਵਾਲੇ ਬਣਨਾ ਚਾਹੀਦਾ ਹੈ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ ਹੈ, ਬੇਨਤੀ ਹੈ ਸਾਧ ਸੰਗਤ ਜੀ ਪਤਿਤ ਪੁਣਾ ਔਰ ਨਿਗੁਰੇ ਪੁਣੇ ਦੀ ਝੂਠ ਨੂੰ ਲਾਹ ਕਰਕੇ ਸਾਧ ਸੰਗਤ ਜੀ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਧਾਰਨ ਕਰੀਏ। ਪੰਜਾਂ ਕਕਾਰਾਂ ਦੇ ਨਿਤਨੇਮ ਦੇ ਧਾਰਨੀ ਬਣੀਏ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਦਾਤ ਸੱਚੇ ਪਾਤਸ਼ਾਹ ਜੀ ਤੋਂ ਪ੍ਰਾਪਤ ਕਰਨ ਦੇ ਯੋਗ ਹੋਈਏ। ਸਾਧ ਸੰਗਤ ਜੀ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਂਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਗਰੀਬ ਨਵਾਜ਼ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ। ਦੇਹੁ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਓ ਮੇਲ। ਜੇ ਗੁਣ ਹੋਣ ਤਾਂ ਕੱਟੀਅਨ, ਸੇ ਭਾਈ ਸੇ ਵੀਰ। ਅੱਗੇ ਗਏ ਨ ਮੰਨੀਅਨ, ਮਾਰ ਕੱਢੋ ਵੇ ਪੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।